ਵਿੱਚ ਇੰਡੀਆ ਦੇ ਵਿੱਚ ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਕੇਰਲਾ, ਚਾਹੇ ਉਹ ਮਦਰਾਸ, ਕੋਈ ਵੀ ਜਗ੍ਹਾ ਹੋਵੇ ਤਾਂ ਸਭ ਦਾ ਮੁੱਦਾ ਇੱਕ ਖਾਸ ਹੈ ਜਿਹੜਾ ਕਿ ਹਰ ਇੱਕ ਸਟੇਟ ਦੇ ਵਿੱਚ ਹੁੰਦਾ ਹੈ, ਉਹ ਹੈ ਬੇਰੁਜ਼ਗਾਰੀ। ਜਿਹੜੀਆਂ ਸਰਕਾਰੀ ਨੌਕਰੀਆਂ ਲੱਗਦੀਆਂ ਨੇ, ਸਮ ਟਾਈਮ ਇੱਕ ਸਰਕਾਰੀ ਨੌਕਰੀ ਉਹਨੂੰ ਵੀ ਮੰਨਿਆ ਜਾਂਦਾ ਕਿ ਕੋਈ ਬੰਦਾ ਚਪੜਾਸੀ ਤੱਕ ਲੈਵਲ ਤੇ ਜੋ ਪੀਐਨ ਲੈਵਲ ਹੁੰਦਾ ਹੈ ਉੱਥੇ ਵੀ ਸਰਕਾਰੀ ਨੌਕਰੀ ਹੈ। ਇੱਕ ਬੰਦਾ ਆਈਐਸ ਆਫਿਸਰ, ਆਈਪੀਐਸ ਆਫਿਸਰ ਬਣਦਾ, ਉਹ ਵੀ ਇੱਕ ਸਰਕਾਰੀ ਨੌਕਰੀ ਹੈ। ਇੱਕ ਟੀਚਰ ਹੈ, ਉਹ ਵੀ ਸਰਕਾਰੀ ਨੌਕਰੀ ਹੈ। ਮਤਲਬ ਇਹਨਾਂ ਸਰਕਾਰੀ ਨੌਕਰੀਆਂ ਨੂੰ ਜੇ ਅਸੀਂ ਵੰਡਣਾ ਹੋਵੇ ਕਿ ਵੀ ਇਹਨਾਂ ਦੇ ਐਗਜ਼ਾਮ ਨੂੰ ਲੈ ਕੇ, ਚਾਹੇ ਇਹਨਾਂ ਸਰਕਾਰੀ ਨੌਕਰੀਆਂ ਨੂੰ ਵੰਡਣਾ ਹੋਵੇ ਤਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਕੈਟਾਗਰੀ ਦੇ ਵਿੱਚ ਰੱਖਦੇ ਆ? ਨੌਕਰੀਆਂ ਨੂੰ ਅਸੀਂ ਮੇਨ ਤੌਰ ਤੇ 4 ਗਰੁੱਪਾਂ ਵਿੱਚ ਵੰਡਦੇ ਹਾਂ। ਗਰੁੱਪ ਏ, ਗਰੁੱਪ ਬੀ, ਗਰੁੱਪ ਸੀ, ਗਰੁੱਪ ਡੀ, ਜਾਂ ਉਹਨੂੰ ਗ੍ਰੇਡ ਏ, ਗ੍ਰੇਡ ਬੀ ਵੀ ਕਹਿ ਦਿੰਦੇ ਆ। ਫਿਰ ਉਹ ਡੀ ਗ੍ਰੇਡ ਜੋ ਕੀ ਜਾਂਦੀ, ਇਹਦੀ ਸੈਲਰੀ ਵੀ ਬਹੁਤ ਘੱਟ ਹੁੰਦੀ ਹੈ ਤੇ ਇਹਦੇ ਲਈ ਕੋਈ ਖਾਸ ਕੰਪੀਟੀਸ਼ਨ ਐਗਜ਼ਾਮ ਨਹੀਂ ਹੁੰਦਾ। ਇਹ ਜ਼ਿਆਦਾਤਰ ਇੰਟਰਵਿਊ ਜਾਂ ਸਿਫਾਰਸ਼ੀ ਤੌਰ ਤੇ ਹੀ ਰੱਖ ਲਏ ਜਾਂਦੇ ਆ। ਉਹ ਤੋਂ ਬਾਅਦ ਜਿਹੜੀ ਉਸ ਤੋਂ ਉੱਪਰਲੀ ਪੋਸਟ ਹੈ ਉਹ ਹੈ ਗਰੁੱਪ ਸੀ ਦੀ ਪੋਸਟ। ਇਹਦੇ ਵਿੱਚ ਕਲਰਕ ਆ ਜਾਂਦੇ ਨੇ, ਸਕੂਲ ਬੈਂਕ ਦੇ ਕਲਰਕ, ਛੋਟੇ ਮੋਟੇ ਅਫਸਰ ਆ ਜਾਂਦੇ, ਕਾਂਸਟੇਬਲ ਵਗੈਰਾ ਆ ਜਾਂਦੇ ਹਨ, SI ASI ਲੈਕਦੇ ਇੰਸਪੈਕਟਰ ਵਗੈਰਾ ਆ ਜਾਂਦੇ ਹਨ, ਬੈਂਕ ਵਿੱਚ ਆ ਜਾਂਦੇ ਹਨ ਕਲਰਕ ਵਗੈਰਾ, ਜਾਂ ਹੋਰ ਮਲਟੀਟਾਸਕਿੰਗ ਸਟਾਫ ਜਿਹੜਾ ਹੁੰਦਾ ਹੈ, ਟੀਚਰ ਆ ਜਾਂਦੇ ਹਨ। ਜਿਹੜਾ ਵਧੀਆ ਲੈਵਲ ਦਾ ਸ਼ੁਰੂ ਹੋ ਜਾਂਦਾ ਹੈ ਉਹ ਗ੍ਰੇਡ ਬੀ ਹੈ, ਜਿਹਦੇ ਵਿੱਚ ਥੋੜ੍ਹੇ ਐਗਜ਼ੀਕਿਊਟਿਵ ਲੈਵਲ ਦੇ, ਪਾਲਿਸੀ ਲੈਵਲ ਦੇ ਐਗਜ਼ੀਕਿਊਟ ਜਿਹੜੇ ਕਰਨੇ ਹੁੰਦੇ ਉਹ ਆ ਜਾਂਦੇ, ਜਿਹਦੇ ਵਿੱਚ ਤਹਿਸੀਲਦਾਰ ਆ ਜਾਂਦਾ ਹੈ, SDM ਆ ਜਾਂਦਾ ਹੈ। ਸਾਡਾ UPSC 'ਚ ਇੱਕ ਸਭ ਤੋਂ ਥੱਲੇ ਲੈਵਲ ਦੀ ਜੋਬ ਆ ਜਾਂਦੀ ਗ੍ਰੇਡ ਏ 'ਚ, DC ਡਿਪਟੀ ਕਮਿਸ਼ਨਰ, ਕਲੈਕਟਰ ਵਗੈਰਾ, ਅਤੇ ਉਸ 'ਚ IPS ਵੀ ਉਸ 'ਚ ਆ ਜਾਂਦੇ ਹਨ। IPS ਵਿੱਚ SP ਲੈਵਲ ਰੈਂਕ ਆ ਜਾਂਦਾ ਹੈ। DSP ਰੈਂਕ ਗ੍ਰੇਡ ਬੀ 'ਚ ਆਉਂਦਾ ਹੈ ਅਤੇ SP ਜਿਹੜੇ ਰੈਂਕ ਹੁੰਦੇ ਉਹ ਗ੍ਰੇਡ ਏ 'ਚ ਆ ਜਾਂਦੇ ਹਨ। ਕੀ ਗ੍ਰੈਜੂਏਸ਼ਨ ਲੈਵਲ ਕਿੰਨਾ ਕਿ ਇਹਨਾਂ ਨੂੰ ਗ੍ਰੈਜੂਏਸ਼ਨ ਜ਼ਰੂਰੀ ਹੈ, ਕੋਈ +2 ਜ਼ਰੂਰੀ ਹੈ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ? ਦੇਖੋ ਲਵਲੀ, ਜਿਹੜੇ ਤਾਂ ਡੀ ਗ੍ਰੇਡ ਦੀ ਜੋਬ ਹੈ ਉਹ 8ਵੀਂ ਬੇਸ 'ਤੇ ਜਾਂ 10ਵੀਂ ਬੇਸ 'ਤੇ ਅਸੀਂ ਅਪਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ +2 ਬੇਸ 'ਤੇ ਕੁਛ ਜੋਬਸ ਹੁੰਦੀਆਂ ਨੇ, ਉਸੀ ਲੈਵਲ ਦੀ ਹੁੰਦੀਆਂ ਨੇ, ਮਲਟੀਟਾਸਕਿੰਗ ਸਟਾਫ ਬੋਲਦੇ ਨੇ ਉਹਨੂੰ, SSC ਕੰਡਕਟ ਕਰਦਾ ਹੈ। ਉਸ ਤੋਂ ਬਾਅਦ ਜਿੰਨੀਆਂ ਵੀ ਜ਼ਿਆਦਾਤਰ ਸੀ ਲੈਵਲ ਦੀਆਂ ਜੋਬਸ ਜਿਹੜੀਆਂ ਵਧੀਆ ਮੰਨੀ ਜਾਂਦੀਆਂ ਨੇ, ਕਲੈਰੀਕਲ ਦੀਆਂ, ਜਿਵੇਂ ਪੰਜਾਬ ਦੀ ਗੱਲ ਕਰਾਂ, ਜਾਂ ਪੁਲਿਸ ਦੀਆਂ, ਠੀਕ ਹੈ, ਜਿਹੜੇ ASI ਜਾਂ SI ਲੈਵਲ ਦੀਆਂ ਹੁੰਦੀਆਂ ਨੇ, ਉਹਨਾਂ ਲਈ ਗ੍ਰੈਜੂਏਸ਼ਨ ਤਾਂ ਮਿਨੀਮਮ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ। 50% ਦੇ ਨੰਬਰਾਂ ਨਾਲ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ। ਗਰੁੱਪ ਬੀ ਦੀ ਜਿਹੜੀ ਪੋਸਟ ਹੁੰਦੀ ਹੈ ਤੇ ਇਹਦੀ ਹੁੰਦੀ ਹੈ, ਪੁੱਛੋ ਪਹਿਲੇ ਇੱਕ ਟੈਸਟ ਹੁੰਦਾ ਹੈ, ਪ੍ਰੀ ਟੈਸਟ ਬੋਲਦੇ ਆ, ਫਿਰ ਮੇਨ ਇੱਕ ਪੇਪਰ ਹੁੰਦਾ ਹੈ। ਜਿਹੜੇ ਪ੍ਰੀ ਕਲੀਅਰ ਕਰਦੇ ਨੇ ਉਹ ਮੇਨਸ ਬੈਠਦੇ ਨੇ, ਅਤੇ ਮੇਨਸ ਤੋਂ ਬਾਅਦ ਜਿਹੜਾ ਹੁੰਦਾ ਹੈ ਉਹ ਇੰਟਰਵਿਊ ਸੈਸ਼ਨ ਹੁੰਦਾ ਹੈ, ਅਤੇ ਪੂਰੀ ਪੈਨਲ ਡਿਸਕਸ਼ਨ ਤੋਂ ਬਾਅਦ, ਬੱਚੇ ਦੀ ਪੂਰੀ ਪਰਸਨੈਲਿਟੀ ਦੇਖਣ ਤੋਂ ਬਾਅਦ ਹੀ ਉਹਨੂੰ ਗ੍ਰੇਡ ਏ ਅਤੇ ਗ੍ਰੇਡ ਬੀ ਦੀ ਜੋਬ ਦਿੱਤੀ ਜਾਂਦੀ। ਸਿਲੇਬਸ ਬਿਲਕੁਲ ਡਿਫਰੈਂਟ ਹੈ ਬੀ ਗ੍ਰੇਡ ਅਤੇ ਸੀ ਗ੍ਰੇਡ ਦੇ ਐਗਜ਼ਾਮਸ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ TV ਪੋਡਕਾਸਟ। ਤੇ ਇੰਡੋਜ਼ TV ਪੋਡਕਾਸਟ ਦੇ ਵਿੱਚ ਅੱਜ ਅਸੀਂ ਜਿਸ ਚੀਜ਼ ਦੇ ਬਾਰੇ ਗੱਲ ਕਰਨੀ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅੱਜ ਦੀ ਘੜੀ ਦੇ ਵਿੱਚ। ਇੰਡੀਆ ਦੇ ਵਿੱਚ ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਕੇਰਲਾ, ਚਾਹੇ ਉਹ ਮਦਰਾਸ, ਕੋਈ ਵੀ ਜਗ੍ਹਾ ਹੋਵੇ ਤਾਂ ਸਭ ਦਾ ਮੁੱਦਾ ਇੱਕ ਖਾਸ ਹੈ ਜਿਹੜਾ ਕਿ ਹਰ ਇੱਕ ਸਟੇਟ ਦੇ ਵਿੱਚ ਹੁੰਦਾ ਹੈ, ਉਹ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ, ਰੁਜ਼ਗਾਰ ਲੈਣ ਲਈ ਅਸੀਂ ਬਹੁਤ ਸਾਰੇ ਐਫਰਟ ਕਰਦੇ ਹਾਂ, ਤਾਂ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਰੁਜ਼ਗਾਰ ਮੰਨਿਆ ਜਾਂਦਾ ਉਹ ਹੈ ਸਰਕਾਰੀ ਨੌਕਰੀਆਂ। ਜੀ ਹਾਂ, ਸਰਕਾਰੀ ਨੌਕਰੀ ਸਾਡੇ ਕਿਸੇ ਦੇ ਵੀ ਘਰ ਦੇ ਵਿੱਚ ਹੋਵੇ, ਅਸੀਂ ਉਸਨੂੰ ਬਹੁਤ ਵੱਡੀ ਗੱਲ ਮੰਨਦੇ ਕਿ ਇਹ ਬੰਦਾ ਸਰਕਾਰੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ, ਇਹ ਕੋਈ ਸਰਕਾਰੀ ਨੌਕਰੀ ਲੱਗਿਆ ਹੋਇਆ। ਪਰ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸਰਕਾਰੀ ਨੌਕਰੀ ਮਿਲਦੀ ਕਿਵੇਂ ਆ, ਜਾਂ ਸਰਕਾਰੀ ਨੌਕਰੀ ਜਦੋਂ ਮਿਲਦੀ ਹੈ ਤਾਂ ਉਸਦੇ ਕੀ ਪੈਮਾਨੇ ਹੁੰਦੇ ਨੇ, ਕਿਸ ਤਰੀਕੇ ਨਾਲ ਉਸਦੀ ਇੰਟਰਵਿਊ ਹੁੰਦੀ ਹੈ, ਜਾਂ ਕਿਸ ਤਰੀਕੇ ਨਾਲ ਉਸਦੇ ਪੇਪਰ ਹੁੰਦੇ ਨੇ। ਇਹ ਸਾਰਾ ਕੁਝ ਅੱਜ ਅਸੀਂ ਇਸ ਪੋਡਕਾਸਟ ਦੇ ਵਿੱਚ ਜਾਣਾਂਗੇ। ਤੇ ਆਪਾਂ ਗੱਲ ਕਰਨੀ ਹੈ ਪੰਜਾਬ ਦੇ ਬਾਰੇ, ਤਾਂ ਕਿਉਂ ਪੰਜਾਬ ਦੇ ਵਿੱਚ ਸਭ ਤੋਂ ਘੱਟ IPS IAS ਆਫਿਸਰ ਨਿਕਲਦੇ ਨੇ। ਇਹਨਾਂ ਸਾਰੇ ਹਾਲਾਤਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਅੱਜ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਜਿਹੜੇ ਜੁੜੇ ਨੇ ਉਹਨੇ ਸੇਠੀ ਸਰ, ਰੋਪੜ ਤੋਂ। ਸਤਿ ਸ਼੍ਰੀ ਅਕਾਲ ਸੇਠੀ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਇਸ ਇੰਡੋਜ਼ TV ਪੋਡਕਾਸਟ ਦੇ ਵਿੱਚ। ਸਤਿ ਸ਼੍ਰੀ ਅਕਾਲ ਲਵੀ ਜੀ, ਇੰਡੋਜ਼ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਤੁਹਾਡੇ ਤੋਂ ਅਸੀਂ ਬਹੁਤ ਸਾਰੇ ਸਵਾਲ ਪੁੱਛਣੇ ਨੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਤੋਂ ਪੁੱਛਣੀਆਂ ਨੇ ਕਿ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਵੀ ਨਹੀਂ ਪਤਾ ਤੇ ਸਾਨੂੰ ਵੀ ਸ਼ਾਇਦ ਘੱਟ ਪਤਾ ਨੇ। ਸਭ ਤੋਂ ਪਹਿਲਾਂ ਅਸੀਂ ਇੱਕ ਜਿਹੜਾ ਸਾਡਾ ਸਵਾਲ ਬਣਦਾ ਆ, ਸਾਡੇ ਸਾਰਿਆਂ ਨੂੰ ਵੀ ਤੁਸੀਂ ਜ਼ਰੂਰ ਦੱਸਿਓ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਲੱਗਦੀਆਂ ਨੇ, ਸਮ ਟਾਈਮ ਇੱਕ ਸਰਕਾਰੀ ਨੌਕਰੀ ਉਹਨੂੰ ਵੀ ਮੰਨਿਆ ਜਾਂਦਾ ਕਿ ਕੋਈ ਬੰਦਾ ਚਪੜਾਸੀ ਤੱਕ ਲੈਵਲ ਤੇ ਜੋ ਪੀਐਨ ਲੈਵਲ ਹੁੰਦਾ ਉੱਥੇ ਵੀ ਸਰਕਾਰੀ ਨੌਕਰੀ ਹੈ। ਇੱਕ ਬੰਦਾ IAS ਆਫਿਸਰ, IPS ਆਫਿਸਰ ਬਣਦਾ, ਉਹ ਵੀ ਇੱਕ ਸਰਕਾਰੀ ਨੌਕਰੀ ਹੈ। ਇੱਕ ਟੀਚਰ ਹੈ, ਉਹ ਵੀ ਸਰਕਾਰੀ ਨੌਕਰੀ ਹੈ। ਤੇ ਕੋਈ ਬੈਂਕ ਦੇ ਵਿੱਚ ਕਲਰਕ ਲੱਗਿਆ, ਭਾਵੇਂ ਮੈਨੇਜਰ ਲੱਗਿਆ, ਉਹ ਵੀ ਇੱਕ ਸਰਕਾਰੀ ਨੌਕਰੀ ਹੈ। ਮਤਲਬ ਇਹਨਾਂ ਸਰਕਾਰੀ ਨੌਕਰੀਆਂ ਨੂੰ ਜੇ ਅਸੀਂ ਵੰਡਣਾ ਹੋਵੇ ਕਿ ਵੀ ਇਹਨਾਂ ਦੇ ਐਗਜ਼ਾਮ ਨੂੰ ਲੈ ਕੇ, ਚਾਹੇ ਇਹਨਾਂ ਸਰਕਾਰੀ ਨੌਕਰੀਆਂ ਨੂੰ ਵੰਡਣਾ ਹੋਵੇ ਤਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਕੈਟਾਗਰੀ ਦੇ ਵਿੱਚ ਰੱਖਦੇ ਆ
ਤੇ ਮਤਲਬ ਜਿਹੜਾ ਕਿ ਸਾਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝ ਲੱਗ ਜੇ, ਇਸ ਬਾਰੇ ਸਾਨੂੰ ਜ਼ਰੂਰ ਦੱਸੋ ਥੋੜਾ ਜਿਹਾ। ਜੀ, ਜ਼ਰੂਰ ਲਵਲੀ ਜੀ। ਕਿਉਂਕਿ ਜਿਹੜੇ ਸਾਡੇ ਭਾਰਤ ਦੇਸ਼ ਵਿੱਚ ਜਾਂ ਪੰਜਾਬ ਵਿੱਚ ਜਿਹੜਾ ਸਾਡਾ ਢਾਂਚਾ ਬਣਿਆ ਹੋਇਆ ਹੈ ਸਰਕਾਰੀ ਨੌਕਰੀ ਦਾ ਜਾਂ ਕਿਸੇ ਵੀ ਨੌਕਰੀ ਦਾ, ਉਹ ਗਰੁੱਪ ਦੇ ਵਿੱਚ ਬਣਿਆ ਹੋਇਆ ਹੈ। ਨੌਕਰੀਆਂ ਨੂੰ ਅਸੀਂ ਮੇਨ ਤੌਰ ਤੇ 4 ਗਰੁੱਪਾਂ ਵਿੱਚ ਵੰਡਦੇ ਹਾਂ: ਗਰੁੱਪ ਏ, ਗਰੁੱਪ ਬੀ, ਗਰੁੱਪ ਸੀ, ਗਰੁੱਪ ਡੀ, ਜਾਂ ਉਹਨੂੰ ਗ੍ਰੇਡ ਏ, ਗ੍ਰੇਡ ਬੀ ਵੀ ਕਹਿ ਦਿੰਦੇ ਆ। ਸਭ ਤੋਂ ਥੱਲੜਾ ਗ੍ਰੇਡ ਹੈ ਗ੍ਰੇਡ ਡੀ ਜਾਂ ਗਰੁੱਪ ਡੀ, ਜਿਹਦੇ ਵਿੱਚ ਜਿਹਨੂੰ ਡੀ ਗ੍ਰੇਡ ਜੋਬਸ ਕਹਿ ਦਿੰਦੇ ਆ, ਜਿਹਦੇ ਵਿੱਚ ਚਪੜਾਸੀ PN ਵਗੈਰਾ ਦੀ ਜੋਬ ਆਉਂਦੀ ਹੈ। ਇਹਨੂੰ ਡੀ ਗ੍ਰੇਡ ਜੋਬ ਕਹੀ ਜਾਂਦੀ। ਇਹਦੀ ਸੈਲਰੀ ਵੀ ਬਹੁਤ ਘੱਟ ਹੁੰਦੀ ਹੈ ਤੇ ਇਹਦੇ ਲਈ ਕੋਈ ਖਾਸ ਕੰਪੀਟੀਸ਼ਨ ਐਗਜ਼ਾਮ ਨਹੀਂ ਹੁੰਦਾ। ਇਹ ਜ਼ਿਆਦਾਤਰ ਇੰਟਰਵਿਊ ਜਾਂ ਸਿਫਾਰਸ਼ੀ ਤੌਰ ਤੇ ਹੀ ਰੱਖ ਲਏ ਜਾਂਦੇ ਹਨ, ਜਾਂ 8ਵੀਂ 10ਵੀਂ ਕੁਆਲੀਫਿਕੇਸ਼ਨ ਦੇ ਤੌਰ ਤੇ ਰੱਖ ਲਏ ਜਾਂਦੇ ਆ। ਉਹ ਤੋਂ ਬਾਅਦ ਜਿਹੜੀ ਉਸ ਤੋਂ ਉੱਪਰਲੀ ਪੋਸਟ ਹੈ ਉਹ ਹੈ ਗਰੁੱਪ ਸੀ ਦੀ ਪੋਸਟ, ਜਿਹਦੇ ਵਿੱਚ ਸਾਡਾ 70-80% ਅਸੀਂ ਕਹਿ ਦਈਏ ਭਾਰਤ ਕੰਮ ਕਰਦਾ ਹੈ ਭਾਰਤ ਦੇ, ਤੇ ਇੱਥੋਂ ਹੀ ਸਾਡਾ ਮੇਨ ਰੁਜ਼ਗਾਰ ਚੱਲਦਾ ਹੈ। ਇਹਦੇ ਵਿੱਚ ਕਲਰਕ ਆ ਜਾਂਦੇ ਨੇ, ਸਕੂਲ ਬੈਂਕ ਦੇ ਕਲਰਕ, ਛੋਟੇ ਮੋਟੇ ਅਫਸਰ ਆ ਜਾਂਦੇ, ਕਾਂਸਟੇਬਲ ਵਗੈਰਾ ਆ ਜਾਂਦੇ ਹਨ, SI ASI ਲੈਕਦੇ ਇੰਸਪੈਕਟਰ ਵਗੈਰਾ ਆ ਜਾਂਦੇ ਹਨ, ਬੈਂਕ ਵਿੱਚ ਆ ਜਾਂਦੇ ਹਨ ਕਲਰਕ ਵਗੈਰਾ, ਜਾਂ ਹੋਰ ਮਲਟੀਟਾਸਕਿੰਗ ਸਟਾਫ ਜਿਹੜਾ ਹੁੰਦਾ ਹੈ, ਟੀਚਰ ਆ ਜਾਂਦੇ ਹਨ। ਇਸੇ ਗਰੁੱਪ ਦੇ ਵਿੱਚ ਨੋਮ ਤੌਰ ਤੇ ਆ ਜਾਂਦੇ ਹਨ ਨਰਸਰੀ ਸਕੂਲ ਦੇ ਟੀਚਰ ਜਿਹੜੇ ਨਾਰਮਲ ਜੋਬ ਕਰਦੇ ਆ। ਉਸ ਤੋਂ ਬਾਅਦ ਜਿਹੜਾ ਵਧੀਆ ਲੈਵਲ ਦਾ ਸ਼ੁਰੂ ਹੋ ਜਾਂਦਾ ਹੈ ਉਹ ਗ੍ਰੇਡ ਬੀ ਹੈ, ਜਿਹਦੇ ਵਿੱਚ ਥੋੜ੍ਹੇ ਐਗਜ਼ੀਕਿਊਟਿਵ ਲੈਵਲ ਦੇ, ਪਾਲਿਸੀ ਲੈਵਲ ਦੇ ਐਗਜ਼ੀਕਿਊਟ ਜਿਹੜੇ ਕਰਨੇ ਹੁੰਦੇ ਉਹ ਆ ਜਾਂਦੇ, ਜਿਹਦੇ ਵਿੱਚ ਤਹਿਸੀਲਦਾਰ ਆ ਜਾਂਦਾ ਹੈ, SDM ਆ ਜਾਂਦਾ ਹੈ ਸਾਡਾ। ਜਦ ਬਾਈ ਚਾਂਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਵੀ ਹੁੰਦੇ ਨੇ, ਜਿਹੜੇ ਡਾਇਰੈਕਟ ਪ੍ਰਿੰਸੀਪਲ ਲੱਗਦੇ ਹਨ ਜਾਂ ਉਸ ਤੋਂ ਉੱਪਰ DO ਲੈਵਲ ਤੱਕ ਜਾਂਦੇ ਨੇ, ਉਹ ਗਰੁੱਪ ਬੀ ਤੇ ਹੀ ਪਾਰਟ ਹੁੰਦੇ ਹਨ। ਇਹ ਸਟੇਟ ਲੈਵਲ, ਹਰ ਇੱਕ ਸਟੇਟ ਆਪਣੇ, ਜਿਹਨੂੰ ਅਸੀਂ ਪਬਲਿਕ ਸਰਵਿਸ ਕਮਿਸ਼ਨ PCS ਲੈਂਦਾ ਹੈ, ਉਹ ਆਪਣੇ ਤੌਰ ਤੇ ਐਗਜ਼ਾਮ ਕੰਡਕਟ ਕਰਦੇ ਹਨ ਤੇ ਉਹਨਾਂ ਵਿੱਚੋਂ ਇਹਨਾਂ ਨੂੰ ਸਿਲੈਕਟ ਕਰਦੇ ਹਨ। ਉਸ ਤੋਂ ਉੱਪਰਲਾ ਲੈਵਲ ਜਿਹੜਾ ਆ ਜਾਂਦਾ ਉਹ ਗ੍ਰੇਡ ਏ ਦਾ ਹੋ ਜਾਂਦਾ ਹੈ, ਜਿਹਨੂੰ ਅਸੀਂ UPSC ਐਗਜ਼ਾਮ ਰਾਹੀਂ ਸਿਲੈਕਟ ਕਰਦੇ ਹਾਂ। ਉਹ ਆਲ ਇੰਡੀਆ ਲੈਵਲ ਦਾ ਟੈਸਟ ਹੁੰਦਾ ਹੈ, ਜਿਹਦੇ ਵਿੱਚ IAS DC ਵਗੈਰਾ, ਇਹਦਾ ਜਿਹੜੇ DC ਅਸੀਂ ਕਹਿੰਦੇ ਹਾਂ ਵੀ ਬਹੁਤ ਬੜੀ ਪੋਸਟ ਆ, ਉਹ UPSC 'ਚ ਇੱਕ ਸਭ ਤੋਂ ਥੱਲੜੇ ਲੈਵਲ ਦੀ ਜੋਬ ਆ ਜਾਂਦੀ ਗ੍ਰੇਡ ਏ 'ਚ, DC ਡਿਪਟੀ ਕਮਿਸ਼ਨਰ, ਕਲੈਕਟਰ ਵਗੈਰਾ, ਤੇ ਉਸ 'ਚ IPS ਵੀ ਉਸ 'ਚ ਆ ਜਾਂਦੇ ਹਨ। IPS ਜਿਸ 'ਚ SP ਲੈਵਲ ਰੈਂਕ ਆ ਜਾਂਦਾ ਹੈ। DSP ਰੈਂਕ ਗ੍ਰੇਡ ਬੀ 'ਚ ਆਉਂਦਾ ਹੈ ਤੇ SP ਜਿਹੜੇ ਰੈਂਕ ਹੁੰਦੇ ਉਹ ਗ੍ਰੇਡ ਏ 'ਚ ਆ ਜਾਂਦੇ ਹਨ। IPS ਆਫਿਸਰ ਜਾਂ IAS ਆਫਿਸਰ ਜਿਹੜੇ ਬਾਹਰਲੇ ਦੇਸ਼ਾਂ 'ਚ ਰਾਜਦੂਤ ਲੱਗੇ ਹੋਏ ਹਨ, ਇਹ ਸਾਰੇ ਗ੍ਰੇਡ ਏ ਦੇ ਜੋਬ ਹੁੰਦੇ ਹਨ। ਇਹ ਮੇਜਰ ਬੜੇ ਸਾਡੇ ਮੰਤਰਾਲਿਆਂ ਨਾਲ ਸੰਬੰਧਿਤ ਹੁੰਦੇ ਹਨ, ਉਹਨਾਂ ਨਾਲ ਡਾਇਰੈਕਟਲੀ ਪਾਲਿਸੀ ਬਣਾਉਣ 'ਚ ਕੰਮ ਕਰਦੇ ਆ, ਤੇ ਇਸ ਤਰ੍ਹਾਂ ਇਹ ਸਾਰਾ ਢਾਂਚਾ ਬਣਿਆ ਹੋਇਆ। ਮਤਲਬ ਇਹ ਤਾਂ ਤੁਸੀਂ ਸਾਨੂੰ ਕੈਟਾਗਰੀ A ਤੋਂ ਲੈ ਕੇ B C D ਮਤਲਬ 4 ਕੈਟਾਗਰੀਜ਼ ਦੇ ਵਿੱਚ ਸਾਨੂੰ ਕੋਈ ਵੀ ਸਰਕਾਰੀ ਨੌਕਰੀ ਮਿਲਦੀ ਹੈ, ਤੇ ਇਹਦੇ ਹੁਣ ਜਿਹੜੇ ਪੇਪਰਾਂ ਦੇ ਕਹਿ ਦੋ ਪੈਮਾਨੇ ਵੀ ਉਹ ਵੀ ਥੋੜੇ ਜਿਹੇ ਵੱਖਰੇ ਹੋਣਗੇ, ਇਹਨਾਂ ਦੀ ਵੀ ਅਲੱਗ ਹੋਏਗੀ। ਤਾਂ ਇਹ ਜ਼ਰੂਰ ਦੱਸੋ ਕਿ ਵੀ ਜਿਹੜੀ ਕੋਈ ਵੀ ਐਗਜ਼ਾਮ ਦੇਣਾ ਆ, ਤੁਸੀਂ ਕੋਈ ਵੀ ਜਿਹੜੀ ਵੀ ਤੁਸੀਂ ਨੌਕਰੀ ਚਾਹੁੰਦੇ ਹੋ ਕਿ ਤੁਸੀਂ C ਗ੍ਰੇਡ ਦੇ ਵਿੱਚ ਕੋਈ ਬੈਂਕ ਮੈਨੇਜਰ ਲੱਗਣਾ ਆ ਜਾਂ IAS ਆਫਿਸਰ ਲੱਗਣਾ ਆ, ਤੇ ਇਹਨਾਂ ਦੀ ਕੀ ਪੜ੍ਹਾਈ ਕਿੰਨੀ ਕੁ ਜ਼ਰੂਰੀ ਹੈ? ਮਤਲਬ ਇਹਨਾਂ ਲਈ ਕੀ ਗ੍ਰੈਜੂਏਸ਼ਨ ਲੈਵਲ ਕਿੰਨਾ ਕਿ ਇਹਨਾਂ ਨੂੰ ਗ੍ਰੈਜੂਏਸ਼ਨ ਜ਼ਰੂਰੀ ਹੈ, ਕੋਈ +2 ਜ਼ਰੂਰੀ ਹੈ? ਇਹਦੇ ਬਾਰੇ ਥੋੜਾ ਜਿਹਾ ਦੱਸੋਗੇ? ਦੇਖੋ ਲਵਲੀ, ਜਿਹੜੇ ਤਾਂ D ਗ੍ਰੇਡ ਦੀ ਜੋਬ ਹੈ ਉਹ 8ਵੀਂ ਬੇਸ ਤੇ ਜਾਂ 10ਵੀਂ ਬੇਸ ਤੇ ਅਸੀਂ ਅਪਲਾਈ ਕਰ ਸਕਦੇ ਹਾਂ। ਮਿਨੀਮਮ ਕੁਆਲੀਫਿਕੇਸ਼ਨ 8ਵੀਂ ਹੁੰਦੀ ਹੈ ਉਹਦੇ ਲਈ ਅੱਜ ਦੇ ਸਮੇਂ 'ਚ, ਜਾਂ 10ਵੀਂ ਕਿਸੇ ਅਦਾਰਿਆਂ 'ਚ ਹੁੰਦੀ ਹੈ। ਉਸ ਤੋਂ ਬਾਅਦ +2 ਬੇਸ ਤੇ ਕੁਛ ਜੋਬਸ ਹੁੰਦੀਆਂ ਨੇ, ਉਹ C ਲੈਵਲ 'ਚ ਹੁੰਦੀਆਂ ਨੇ, ਮਲਟੀਟਾਸਕਿੰਗ ਸਟਾਫ ਬੋਲਦੇ ਨੇ ਉਹਨੂੰ, SSC ਕੰਡਕਟ ਕਰਦਾ ਹੈ। ਉਸ ਤੋਂ ਬਾਅਦ ਜਿੰਨੀਆਂ ਵੀ ਜ਼ਿਆਦਾਤਰ C ਲੈਵਲ ਦੀਆਂ ਜੋਬਸ ਜਿਹੜੀਆਂ ਵਧੀਆ ਮੰਨੀ ਜਾਂਦੀਆਂ ਨੇ ਕਲੈਰੀਕਲ ਦੀਆਂ, ਜਿਵੇਂ ਪੰਜਾਬ ਦੀ ਗੱਲ ਕਰਾਂ ਜਾਂ ਪੁਲਿਸ ਦੀਆਂ, ਠੀਕ ਹੈ, ਜਿਹੜੇ ASI ਜਾਂ SI ਲੈਵਲ ਦੀਆਂ ਹੁੰਦੀਆਂ ਨੇ, ਉਹਨਾਂ ਲਈ ਗ੍ਰੈਜੂਏਸ਼ਨ ਤਾਂ ਮਿਨੀਮਮ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ। 50% ਨੰਬਰਾਂ ਨਾਲ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਤੇ ਕਿਸੇ ਵੀ ਸਟਰੀਮ ਦੀ ਹੋਵੇ, ਆਰਟਸ ਹੋਵੇ, ਸਾਇੰਸ ਹੋਵੇ, ਕਾਮਰਸ ਹੋਵੇ, ਉਹ ਜ਼ਿਆਦਾ ਮੈਟਰ ਨਹੀਂ ਕਰਦੀ। ਸਿਲੇਬਸ ਸਭ ਦਾ ਸੇਮ ਹੁੰਦਾ ਹੈ ਤੇ ਉਹਦਾ ਐਗਜ਼ਾਮ ਉਹਨਾਂ ਨੂੰ ਕਲੀਅਰ ਕਰਨਾ ਪੈਂਦਾ ਹੈ। ਕੁਛ ਐਗਜ਼ਾਮ ਇਹ ਜਿਹੇ ਹੁੰਦੇ ਨੇ ਜਿਨ੍ਹਾਂ ਲਈ ਤੁਹਾਨੂੰ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਵੀ ਦੇਣਾ ਪੈਂਦਾ ਹੈ, ਜਿਹੜਾ ਕਲੈਰੀਕਲ ਲੈਵਲ ਦਾ ਹੈ, ਉਹ 'ਚ ਤੁਹਾਨੂੰ ਕੰਪਿਊਟਰ ਦੇ ਟਾਈਪਿੰਗ ਦਾ ਟੈਸਟ ਦੇਣਾ ਪੈਂਦਾ ਹੈ। ਤੇ ਗਰੁੱਪ B ਤੇ D ਦਾ ਬਿਲਕੁਲ ਪੈਟਰਨ ਅਲੱਗ ਹੁੰਦਾ ਹੈ ਗਰੁੱਪ C ਨਾਲੋਂ। ਗਰੁੱਪ B 'ਚ ਤੁਹਾਨੂੰ ਇੰਟਰਵਿਊ ਦੇਣਾ ਪੈਂਦਾ ਹੈ, ਗਰੁੱਪ C 'ਚ ਇੰਟਰਵਿਊ ਨਹੀਂ ਹੁੰਦਾ। ਸਰਕਾਰ ਨੇ ਬੰਦ ਕਰਤਾ ਸੀ, ਗਰੁੱਪ C 'ਚ ਇੰਟਰਵਿਊ ਨਹੀਂ ਹੋਏ ਕਿਸੇ ਵੀ ਪੋਸਟ ਤੇ। ਗਰੁੱਪ B ਦੀ ਜਿਹੜੀ ਪੋਸਟ ਹੁੰਦੀ ਹੈ ਤੇ A ਦੀ ਹੁੰਦੀ ਹੈ, ਪੁੱਛੋ ਪਹਿਲੇ ਇੱਕ ਟੈਸਟ ਹੁੰਦਾ ਹੈ, ਪ੍ਰੀ ਟੈਸਟ ਬੋਲਦੇ ਆ, ਫਿਰ ਮੇਨ ਇੱਕ ਪੇਪਰ ਹੁੰਦਾ ਹੈ, ਜਿਹੜੇ ਪ੍ਰੀ ਕਲੀਅਰ ਕਰਦੇ ਨੇ ਉਹ ਮੇਨਸ ਬੈਠਦੇ ਨੇ, ਤੇ ਮੇਨਸ ਤੋਂ ਬਾਅਦ ਜਿਹੜਾ ਹੁੰਦਾ ਹੈ ਉਹ ਇੰਟਰਵਿਊ ਸੈਸ਼ਨ ਹੁੰਦਾ ਹੈ, ਤੇ ਪੂਰੀ ਪੈਨਲ ਡਿਸਕਸ਼ਨ ਤੋਂ ਬਾਅਦ, ਬੱਚੇ ਦੀ ਪੂਰੀ ਪਰਸਨੈਲਿਟੀ ਦੇਖਣ ਤੋਂ ਬਾਅਦ ਹੀ ਉਹਨੂੰ ਗ੍ਰੇਡ A ਤੇ ਗ੍ਰੇਡ B ਦੀ ਜੋਬ ਦਿੱਤੀ ਜਾਂਦੀ। ਸਿਲੇਬਸ ਬਿਲਕੁਲ ਡਿਫਰੈਂਟ ਹੈ B ਗ੍ਰੇਡ ਅਤੇ C ਗ੍ਰੇਡ ਦੇ ਐਗਜ਼ਾਮਸ। ਤੇ ਇਹਦਾ ਸਿਲੇਬਸ ਕਿਸ ਤਰੀਕੇ ਦਾ ਹੁੰਦਾ ਕਿ ਵੀ ਜੇ ਤੁਸੀਂ ਚਾਹੇ
ਸੀ ਤੇ ਡੀ ਦਾ ਤੁਸੀਂ ਦੱਸਿਆ ਕਿ ਵੀ ਇਹਦੇ ਵਿੱਚ ਜ਼ਿਆਦਾ ਪੜ੍ਹਾਈ ਦੀ ਲੋੜ ਨਹੀਂ ਹੈਗੀ, ਜਦੋਂ ਤੁਸੀਂ ਟੂ ਵੀ ਪਾਰ ਕੀਤੀ ਹੈ ਸ਼ਾਇਦ ਇਹਦੇ ਵਿੱਚ ਤੁਹਾਡੀ ਜੌਬ ਲੱਗ ਜਾਏਗੀ, ਮੈਂ ਸਹੀ ਕਹਿ ਰਿਹਾ? ਜੀ, ਕੁਛ ਜੋਬ 'ਚ ਸੀ 'ਚ ਜ਼ਿਆਦਾਤਰ ਗ੍ਰੈਜੂਏਸ਼ਨ ਹੀ ਚਾਹੀਦੀ, ਪਰ ਗ੍ਰੈਜੂਏਸ਼ਨ ਜਿਹੜਾ ਤਾਂ ਪੇਪਰ ਦਾ ਲੈਵਲ ਹੈ ਉਹ ਇੰਨਾ ਟਫ ਨਹੀਂ ਹੁੰਦਾ। ਵੀ ਇਹਦੇ ਵਿੱਚ ਕੀ ਸਿਲੇਬਸ ਹੁੰਦਾ ਹੈ, ਮਤਲਬ ਕਿ ਤੁਸੀਂ ਕੀ ਤੁਹਾਨੂੰ ਪੜ੍ਹਨਾ ਪੈਂਦਾ, ਇਹਨਾਂ ਦੀ ਕੋਈ ਕਿਤਾਬਾਂ ਅਲੱਗ ਤੋਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਬੁੱਕਸ ਪੜ੍ਹਨੀਆਂ ਪੈਂਦੀਆਂ, ਜਾਂ ਇਹਨਾਂ ਦੇ ਜੌਬ ਦੇ ਰਿਲੇਟਡ ਕੋਈ ਬੁੱਕਸ ਹੁੰਦੀਆਂ ਨੇ, ਜਾਂ ਕੀ ਇਹਨਾਂ ਇਹਨਾਂ ਇਸ ਬੁੱਕਸ ਜਾਂ ਕੀ ਸਿਲੇਬਸ, ਇਸਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਵੀ ਕਿ ਜਿਹੜੇ ਬੰਦੇ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਸਾਨੂੰ ਕਿਹੜੀਆਂ ਕਿਤਾਬਾਂ ਖਰੀਦ ਕੇ ਪੜ੍ਹਨੀਆਂ ਪੈਣਗੀਆਂ ਇਹਨਾਂ ਜੌਬਸ ਦੇ ਲਈ? ਨਹੀਂ, ਬਿਲਕੁਲ, ਜਿਹੜੇ ਸੀ ਗ੍ਰੇਡ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਸਾਡਾ 70-80% ਸਟੂਡੈਂਟ ਹੈ ਜਿਹੜਾ ਉਸ ਗ੍ਰੇਡ ਦੇ ਵਿੱਚ ਨੌਕਰੀ ਲੈਂਦਾ ਹੈ। ਸੀ ਗ੍ਰੇਡ ਲਈ ਤੁਹਾਨੂੰ ਕੋਈ ਸਪੈਸ਼ਲ ਬੁੱਕਸ ਮੇਰਾ ਤਾਂ ਨਹੀਂ ਮੰਨਣਾ ਕੋਈ ਲੈਣ ਦੀ ਲੋੜ ਪੈਂਦੀ ਹੈ, ਕੋਈ ਐਗਜ਼ਾਮੀਨਰ ਜਾਂ ਕੋਈ ਪਬਲਿਸ਼ਰ ਵੇਚਦੇ ਨੇ। ਜੇਕਰ ਤੁਸੀਂ 6ਵੀਂ 7ਵੀਂ ਕਲਾਸ ਤੋਂ ਲੈ ਕੇ NCERT ਜਿਹੜੀ ਬੁੱਕਸ ਹੁੰਦੀਆਂ ਨੇ ਸਰਕਾਰੀ ਪਬਲਿਸ਼ਰ ਦੀਆਂ, ਤੇ ਗ੍ਰੈਜੂਏਸ਼ਨ ਤੱਕ ਜਿਹੜੀ ਬੁੱਕਸ ਰਿਕਮੈਂਡਡ ਹੁੰਦੀਆਂ ਨੇ ਕਾਲਜ ਜਾਂ ਯੂਨੀਵਰਸਿਟੀ ਵੱਲੋਂ, ਉਹ ਤੁਸੀਂ ਚੰਗੀ ਤਰ੍ਹਾਂ ਪੜ੍ਹੀਆਂ ਨੇ, ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਐਕਸਟਰਾ ਬੁੱਕ ਪੜ੍ਹਨੇ ਦੀ ਲੋੜ ਹੈ। ਹਾਂ, ਕਿਉਂਕਿ ਇਹਦੇ ਵਿੱਚ ਇੱਕ ਐਗਜ਼ਾਮ ਮੈਥਮੈਟੀਕਲ ਰੀਜ਼ਨਿੰਗ ਤੇ ਉਹਦਾ ਹੁੰਦਾ ਹੈ, ਉਹਦੇ ਲਈ ਜਿਹੜੇ ਬੱਚਿਆਂ ਦਾ ਮੈਥ ਦਾ ਬੈਕਗਰਾਊਂਡ ਨਹੀਂ ਹੈ ਉਹਨਾਂ ਨੂੰ ਥੋੜ੍ਹੀ ਬੇਸਿਕ 10ਵੀਂ ਤੱਕ ਦਾ ਮੈਥ ਦੀ ਦੁਬਾਰਾ ਰਿਵੀਜ਼ਨ ਕਰਨੀ ਪੈਂਦੀ ਹੈ। ਕੋਈ ਸਪੈਸ਼ਲ ਤੁਹਾਨੂੰ ਕੋਈ ਬੁੱਕ ਪੜ੍ਹਨੀ ਪਈ ਮੈਂ ਰਿਕਮੈਂਡ ਨਹੀਂ ਕਰਦਾ। ਮੇਰਾ ਮੰਨਣਾ ਜਿਹੜੇ 6ਵੀਂ ਤੋਂ ਲੈ ਕੇ BA ਤੱਕ ਦੀ ਬੁੱਕ ਚੰਗੀ ਤਰ੍ਹਾਂ ਪੜ੍ਹੀਆਂ ਨੇ, ਜੇ ਰਿਪੀਟਡ ਪੜ੍ਹੀ ਨੇ, ਸਮਝ ਕੇ ਪੜ੍ਹੀਆਂ ਨੇ, ਤਾਂ ਉਹ ਈਜ਼ੀਲੀ ਐਗਜ਼ਾਮ ਨੂੰ ਕਰੈਕ ਕਰ ਸਕਦਾ। ਉਹਨੂੰ ਕੋਈ ਸਪੈਸ਼ਲ ਕੋਚਿੰਗ ਜਾਂ ਕੋਈ ਸਪੈਸ਼ਲ ਬੁੱਕਸ ਲੈਣ ਦੀ ਲੋੜ ਨਹੀਂ। ਹਾਂ, ਜਿਹਨੇ B ਗ੍ਰੇਡ ਦੀ ਜੋਬ ਕਰਨੀ ਹੈ ਉਹਨਾਂ ਨੂੰ ਕੁਛ ਸਪੈਸ਼ਲ ਬੁੱਕਸ ਤੇ ਸਪੈਸ਼ਲ ਕਰੰਟ ਅਫੇਅਰਸ ਵਗੈਰਾ ਉਹਨਾਂ ਨੂੰ ਅਪਡੇਟ ਰਹਿਣਾ ਪੈਂਦਾ ਹੈ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਵੀ ਇਹਦੇ ਵਿੱਚ ਕੋਈ ਵੀ ਐਕਸਟਰਾ ਇਦਾਂ ਦੀ ਕੋਈ ਤੁਹਾਨੂੰ ਕਿਤਾਬ ਪੜ੍ਹਨ ਦੀ ਲੋੜ ਨਹੀਂ ਹੈਗੀ, ਜੋ ਤੁਸੀਂ 10ਵੀਂ 12ਵੀਂ ਤੱਕ ਪੜ੍ਹ ਰਹੇ ਹੋ ਤੇ ਤੁਹਾਨੂੰ ਉਹੀ ਸੇਮ ਚੀਜ਼ਾਂ ਹੀ ਤੁਹਾਨੂੰ ਇਸ ਸਿਲੇਬਸ ਦੇ ਵਿੱਚ ਆਉਣਗੀਆਂ ਜਿਹੜਾ ਕਿ ਇੱਕ ਸਰਕਾਰੀ ਨੌਕਰੀ ਨੂੰ ਪਾਉਣ ਲਈ ਹੈਗਾ ਆ। ਤਾਂ ਮਤਲਬ ਇਹ ਤਾਂ ਗੱਲ ਤੁਸੀਂ ਬਹੁਤ ਜ਼ਿਆਦਾ ਈਜ਼ੀ ਦੱਸੀ, ਔਰ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਵੀ ਹੋਏਗੀ ਕਿ ਵੀ ਅਸੀਂ +2 ਤੱਕ ਪੜ੍ਹ ਰਹੇ ਹਾਂ, ਇਸੇ ਦੇ ਨਾਲ ਹੀ ਤੁਸੀਂ ਕਿਸੇ ਬੈਂਕ ਦੇ ਵਿੱਚ ਮੈਨੇਜਰ ਵੀ ਲੱਗ ਸਕਦੇ ਹੋ, ਜਾਂ ਇਸੇ ਹੀ ਜੋ ਸਟੱਡੀ ਤੁਸੀਂ ਕੀਤੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਕੋਈ ਅੱਛੀ ਜੌਬ, ਮਤਲਬ ਕਿ ਤੁਸੀਂ ਆਫਿਸਰ ਜੌਬ ਤੇ ਵੀ ਜਾ ਸਕਦੇ ਹੋ। ਮੈਂ ਸਹੀ ਕਹਿ ਰਿਹਾ ਜੀ ਇਸ ਗੱਲ ਨੂੰ? ਹਾਂ, ਬਿਲਕੁਲ, ਦੇਖੋ ਤੁਹਾਨੂੰ ਕੋਈ ਵੀ ਜੋਬ ਦਾ ਪੇਪਰ ਹੋਏਗਾ ਤੁਹਾਨੂੰ ਇਹ ਕਿਤਾਬਾਂ ਤਾਂ ਪੜ੍ਹਨੀਆਂ ਹੀ ਪੈਣਗੀਆਂ। ਇਹਨਾਂ ਦੀ ਰੈਫਰੈਂਸ ਨਾਲ ਤੁਸੀਂ ਰੈਫਰੈਂਸ ਬੁੱਕ ਕੋਈ ਐਕਸਟਰਾ ਲੈ ਕੇ ਪੜ੍ਹ ਸਕਦੇ ਹੋ। ਮਤਲਬ ਇੱਕ ਟੌਪਿਕ ਹੈ, ਮੰਨ ਲਓ ਪੰਜਾਬ ਹਿਸਟਰੀ ਐਂਡ ਕਲਚਰ ਦੇ ਪੰਜਾਬ ਦਾ ਕੋਈ, ਮੰਨ ਲਓ ਅਸੀਂ ਬੰਦਾ ਸਿੰਘ ਬਹਾਦਰ ਦਾ ਟੌਪਿਕ ਪੜ੍ਹਨਾ ਹੈ, NCERT 'ਚ ਲਿਮਿਟਡ ਟੌਪਿਕ ਹੈ, ਤਾਂ ਤੁਸੀਂ ਉਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਰੈਫਰੈਂਸ ਬੁੱਕ ਪੜ੍ਹ ਸਕਦੇ ਹੋ। ਪਰ ਅਸੀਂ ਰਿਕਮੈਂਡ ਨਹੀਂ ਕਰਦੇ, ਨਾ ਸਰਕਾਰ ਰਿਕਮੈਂਡ ਕਰਦੀ ਹੈ, ਠੀਕ ਹੈ। ਬਾਕੀ ਉਸ ਚੀਜ਼ ਨੂੰ ਤੁਸੀਂ ਕਿੰਨਾ ਵਾਸਟ ਪੜ੍ਹ ਸਕਦੇ ਹੋ, ਕਿਹੜੇ ਮੀਡੀਅਮ ਰਾਹੀਂ ਪੜ੍ਹ ਸਕਦੇ ਹੋ। ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਸਾਡੇ ਕੋਲ YouTube ਹੈ, ਇੰਟਰਨੈਟ ਹੈ, ਉੱਥੇ ਕੋਈ ਸਪੈਸ਼ਲ ਬੁੱਕਸ ਮੈਨੇ ਨਹੀਂ ਰੱਖਦੀ। ਉਸ ਚੀਜ਼ ਨੂੰ ਤੁਸੀਂ ਕਿੰਨਾ ਵਾਸਟ ਉਸ ਸਬਜੈਕਟ ਬਾਰੇ ਜਾਣਦੇ ਹੋ ਉਹ ਮੈਟਰ ਕਰਦਾ ਹੈ, ਪਰ ਬੇਸਿਕ ਸਿਲੇਬਸ ਉਹੀ ਰਹੇ। ਨਾਰਮਲੀ ਇਹ ਬਹੁਤ ਘੱਟ ਜਣਿਆਂ ਨੂੰ ਪਤਾ ਆ, ਪਰ ਲੇਕਿਨ ਜਿੱਦਾਂ ਹੁਣ ਤੁਸੀਂ ਸਕੂਲ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਜਿਹੜੇ ਟੀਚਰਸ ਨੇ ਜਾਂ ਉੱਥੇ ਦੇ ਜਿਹੜੇ ਮਤਲਬ ਕਿ ਪੜ੍ਹਾ ਰਹੇ ਨੇ ਉਹਨਾਂ ਨੂੰ ਵੀ ਇਹ ਗੱਲਾਂ ਸ਼ਾਇਦ ਪਤਾ ਨੇ, ਪਰ ਲੇਕਿਨ ਉਹ ਅੱਗੇ ਆਪਣੇ ਬੱਚੇ ਜਿਹੜੇ ਪੜ੍ਹਾ ਰਹੇ ਨੇ ਉਹਨਾਂ ਨੂੰ ਨਹੀਂ ਦੱਸਦੇ ਉਹ, ਕਿ ਵੀ ਉਹਨਾਂ ਨੂੰ ਦੱਸਿਆ ਜਾਵੇ, ਕਿ ਉਹਨਾਂ ਨੂੰ ਗਾਈਡ ਕੀਤਾ ਜਾਵੇ ਕਿ ਤੁਸੀਂ ਅੱਜ ਜੋ 6th ਦੇ ਵਿੱਚ ਪੜ੍ਹ ਰਹੇ ਹੋ ਜਾਂ ਤੁਸੀਂ 9th ਦੇ ਵਿੱਚ, ਆਪਾਂ ਸਿਰਫ ਇਹ ਗੱਲ ਬੋਲੀ ਜਾਂਦੀ ਹੈ ਕਿ 10ਵੀਂ ਦਾ ਬੋਰਡ ਕਰ ਲਓ ਉਸ ਤੋਂ ਬਾਅਦ ਮੌਜਾਂ ਹੀ ਮੌਜਾਂ, ਜਿੱਦਾਂ 8ਵੀਂ ਦਾ ਬੋਰਡ ਕਰ ਲਓ ਉਸ ਤੋਂ ਬਾਅਦ ਮੌਜਾਂ ਹੀ ਮੌਜਾਂ। ਪਰ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਵੀ ਜੇ ਤੁਸੀਂ ਇਹ ਸਾਰੀ ਸਟੱਡੀ ਵਧੀਆ ਤਰੀਕੇ ਨਾਲ ਕਰ ਰਹੇ ਹੋ ਤਾਂ ਪੂਰੀ ਲਾਈਫ ਦੇ ਵਿੱਚ ਮੌਜਾਂ ਹੀ ਮੌਜਾਂ। ਤੇ ਦੇਖੋ, ਪੰਜਾਬੀ ਕੰਪਲਸਰੀ ਹੈ ਪੰਜਾਬ ਦੇ ਐਗਜ਼ਾਮ 'ਚ ਪਾਸ ਕਰਨੀ, ਉਹਦਾ ਪੇਪਰ ਅਲੱਗ ਹੁੰਦਾ, ਤੇ ਉਹੀ ਇੰਗਲਿਸ਼ ਦੇ ਉਹੀ ਬੇਸਿਕ ਗ੍ਰਾਮਰ ਆਉਂਦੀ ਹੈ, ਮੋਡਾਲਸ ਵਗੈਰਾ, ਆਰਟੀਕਲਸ ਵਗੈਰਾ, ਤੇ ਡੂ ਐਂਡ ਡਾਇਰੈਕਟਡ ਜੋ ਅਸੀਂ ਕਰਦੇ ਰਹੇ 6ਵੀਂ 7ਵੀਂ ਜਮਾਤ 'ਚ ਟਰਾਂਸਲੇਸ਼ਨ ਆਉਂਦੀ ਹੈ। ਉਸ ਤੋਂ ਇਲਾਵਾ ਮੈਥ ਵੀ ਹੋਈ ਹੈ, ਪਰਸੈਂਟੇਜ ਰੇਸ਼ੋ ਜਿਹੜਾ ਬੇਸਿਕ ਮੈਂ ਐਗਜ਼ਾਮ ਦੀ ਜਨਰਲ ਐਗਜ਼ਾਮ, ਤਾਂ ਉਹਦੇ ਕੋਈ ਸਪੈਸ਼ਲ ਸਕੂਲ 'ਚ ਬੱਚੇ ਨੂੰ ਕਰਿਆ ਜਾਵੇ, ਉਹਨੂੰ ਕਿਤੇ ਕੋਚਿੰਗ ਸੈਂਟਰ ਹੈ ਜਾਂ ਕਿਤੇ ਹੋਰ ਭਗਤ ਦੀ ਲੋੜ ਹੈ ਨਹੀਂ। ਜੇ ਸਾਡੇ ਸਕੂਲ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਣ ਜੀ, ਉਹ ਸਾਡੀ ਜਿਹੜੀ ਸਟੱਡੀ ਅਸੀਂ 10th ਤੱਕ ਜਾਂ +2 ਤੱਕ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਸਾਡੇ ਉਹ ਕਿੰਨਾ ਟਾਈਮ ਅੱਗੇ ਤੱਕ ਜਾਵੇ। ਸ਼ਾਇਦ ਸਾਨੂੰ ਇੰਨਾ ਵਧੀਆ ਅਸੀਂ ਪੜ੍ਹਦੇ ਨਹੀਂ, ਉੱਥੇ ਸਿਰਫ ਪਾਸ ਹੋਣ ਲਈ ਰੱਟੇ ਲਾ ਲਾ ਕੇ ਪੜ੍ਹ ਰਹੇ ਹਾਂ, ਤੇ ਜਦੋਂ ਜਦੋਂ ਸਾਨੂੰ ਲੱਗਦਾ ਵੀ ਸੱਚੀ ਜੌਬ ਦੇ ਲਈ ਲੋੜ ਹੈ, ਫਿਰ ਅਸੀਂ ਇੰਸਟੀਟਿਊਟਸ ਦੇ ਵਿੱਚ ਜਾਂਦੇ ਹਾਂ। ਬਿਲਕੁਲ ਬਿਲਕੁਲ, ਉਹੀ ਚੀਜ਼ ਦੁਬਾਰਾ ਪੜ੍ਹਾਇਆ ਨੇ ਤੇ ਅਸੀਂ ਪੈਸੇ ਲੈਂਦੇ ਹਾਂ। ਹਾਂ, ਮਤਲਬ ਉਹੀ ਚੀਜ਼ਾਂ ਨੂੰ ਸਾਨੂੰ, ਮਤਲਬ ਕਿ ਜਿਹੜੀਆਂ ਟੀਚਰਸ ਨੇ ਜੇ ਚੱਜ ਨਾਲ ਪੜ੍ਹਾਈਆਂ ਹੁੰਦੀਆਂ ਜਾਂ ਸਾਡਾ ਇੰਟਰਸਟ ਬਣਾਇਆ ਹੁੰਦਾ, ਤਾਂ ਮੈਨੂੰ ਲੱਗਦਾ ਕਿ ਅੱਜ ਆਪਾਂ ਸਾਨੂੰ ਲੋੜ ਨਾ ਪੈਂਦੀ ਇੱਕ ਇੰਸਟੀਟਿਊਟ ਦੀ। ਬਿਲਕੁਲ ਬਿਲਕੁਲ ਬਿਲਕੁਲ। ਮੈਨੂੰ ਵੀ ਐਂ ਲੱਗਦਾ ਵੀ ਜਿੱਦਾਂ ਮੈਂ ਸਰਕਾਰੀ ਸਕੂਲ ਤੋਂ ਹੀ ਪੜ੍ਹਿਆ, ਮੈਨੂੰ ਇੱਕ ਗੱਲ ਕਰਦੇ ਦਿਮਾਗ ਦੇ ਵਿੱਚ ਆਇਆ ਕਿ ਸਾਡੀ ਇੱਕ ਟੀਚਰ ਸੀਗੀ ਸਾਇੰਸ ਦੀ। ਮੈਂ ਸਾਇੰਸ ਇੰਨੀ ਵਧੀਆ ਬਿਲਕੁਲ ਹੀ ਨਹੀਂ ਪੜ੍ਹੀ, ਮਤਲਬ ਇੰਨੀ ਵਧੀਆ ਕਿ ਬਿਲਕੁਲ ਵਧੀਆ ਹੀ ਨਹੀਂ ਪੜ੍ਹੀ। ਉਹਦੇ ਵਿੱਚ ਸਾਡੀ ਟੀਚਰ ਨੇ ਹਮੇਸ਼ਾ ਸਿਰਫ ਆ ਕੇ ਕੁਰਸੀ 'ਤੇ ਬੈਠੇ ਆ
ਉਹਨਾਂ ਨੇ ਜੀ ਸਾਨੂੰ ਕਿਤਾਬ ਖੋਲ ਕੇ ਵੀ ਪੜ੍ਹਨਾ ਨਹੀਂ ਸਿਖਾਇਆ, ਸਾਨੂੰ ਪਤਾ ਨਹੀਂ ਅਸੀਂ ਕਿੱਦਾਂ ਪਾਸ ਹੋਏ ਹਾਂ, ਸਾਇੰਸ ਦੇ ਵਿੱਚ ਰੱਟੇ ਲਾ ਕੇ ਇੱਧਰੋਂ ਉੱਧਰੋਂ ਗਾਈਡ ਜੋ ਵੀ ਹੁੰਦੀ ਹੈ ਕੁੰਜੀਆਂ ਪੜ੍ਹ ਕੇ ਅਸੀਂ ਪਾਸ ਹੋਏ ਹਾਂ। ਪਰ ਉਹ ਸਾਡੀ ਟੀਚਰ ਨੇ ਸਰਕਾਰੀ ਸਕੂਲ ਦੇ ਵਿੱਚ 4 ਸਾਲਾਂ ਦੇ ਵਿੱਚ 6th ਤੋਂ ਲੈ ਕੇ 10th ਤੱਕ ਰਹੇ ਆ ਉਹ ਟੀਚਰ। ਮਤਲਬ ਉਹਨਾਂ ਨੇ ਸਿਰਫ ਆ ਕੇ ਕੁਰਸੀ ਤੇ ਬੈਠਣਾ, ਹੋਰ ਸਾਨੂੰ ਸਾਇੰਸ ਦਾ ਕੁਛ ਨਹੀਂ ਪਤਾ। ਹੁਣ ਜੇ ਸਰਕਾਰੀ ਨੌਕਰੀ ਦੇ ਵਿੱਚ ਸਾਨੂੰ ਸਾਇੰਸ ਆ ਜਾਵੇ ਜਾਂ ਕੁਛ ਵੀ ਹੋਵੇ, ਤਾਂ ਮੈਨੂੰ ਲੱਗਦਾ ਕਿ ਸਾਨੂੰ ਫਿਰ ਉਹੀ 6th ਕਲਾਸ ਦੀ ਪੜ੍ਹਾਈ ਸਾਨੂੰ ਸ਼ੁਰੂ ਕਰਨੀ ਪੈਣੀ ਹੈ, 4 ਸਾਲਾਂ ਦੀ ਪੜ੍ਹਾਈ। ਕਿਉਂਕਿ ਟੀਚਰ ਵੀ ਏਦਾਂ ਹੀ ਪੜ੍ਹੇ ਆ, ਉਹ ਕਹਿੰਦੇ ਜਿੱਦਾਂ ਅਸੀਂ ਪੜ੍ਹੇ ਆ ਅਸੀਂ ਤਾਂ ਉਦਾਂ ਹੀ ਪੜ੍ਹਾਵਾਂਗੇ। ਇਹ ਵੀ ਹਾਂ, ਫਰਕ ਪੈਂਦਾ। ਟੀਚਰ ਏਦਾਂ ਹੀ ਸਰਕਾਰੀ ਨੌਕਰੀ ਵੀ ਉੱਥੇ ਹੀ ਲੱਗੇ, ਹਾਂ, ਸੇਮ ਚੀਜ਼। ਸਰਕਾਰੀ ਨੌਕਰੀ ਵੀ ਉੱਥੇ ਲੱਗੇ ਤੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਨੇ। ਤੇ ਹੂੰ, ਉਹ ਜੇ ਬੱਚੇ ਨੂੰ ਤਿਆਰ ਕਰਾਉਣ ਸਿਲੇਬਸ ਦੇ ਅਕੋਰਡਿੰਗ ਜਾਂ ਆਉਣ ਵਾਲੇ ਸਮੇਂ ਦੇ ਕੰਪੀਟੀਸ਼ਨ ਦੇ ਅਕੋਰਡਿੰਗ, ਤਾਂ ਮੇਰੇ ਖਿਆਲ ਨਾਲ ਜੇ 12ਵੀਂ ਤੱਕ ਬੱਚਾ ਨਿਕਲਦਾ ਉਹ ਤਾਂ ਇੱਕ ਤੋਪ ਹੀ ਨਿਕਲੂਗੀ। ਇੰਨਾ ਇੰਟੈਲੀਜੈਂਟ ਬੱਚਾ ਅਸੀਂ ਸਕੂਲਾਂ 'ਚੋਂ ਕੱਢ ਸਕਦੇ ਹਾਂ ਅੱਜ ਦੇ ਮਾਹੌਲ। ਵੈਸੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਰਕਾਰੀ ਅਦਾਰੇ ਨੇ ਜਾਂ ਕਹਿ ਲਓ ਸਰਕਾਰੀ ਗਵਰਨਮੈਂਟ ਹੈ ਜਿਹੜੀ ਆਪਣੇ ਸਰਕਾਰੀ ਸਕੂਲਾਂ ਦੇ ਲਈ ਕਿਸ ਤਰੀਕੇ ਦਾ ਯੋਗਦਾਨ ਪਾ ਰਹੀ ਹੈ ਹੁਣ, ਮਤਲਬ ਕਿਉਂਕਿ ਹੁਣ ਗਵਰਨਮੈਂਟ ਚੇਂਜ ਹੋਈ ਹੈ ਤੇ ਉਹਨਾਂ ਦਾ ਸਰਕਾਰੀ ਚਾਹੇ ਕਿਤਾਬਾਂ ਨੇ ਜਾਂ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਨਹੀਂ, ਗਵਰਨਮੈਂਟ ਚੇਂਜ ਹੋਈ ਹੈ ਪਰ ਸਮੇਂ ਦੇ ਨਾਲ ਨਾਲ ਜੇ ਅਸੀਂ ਆਪਣੇ ਸਮੇਂ ਤੋਂ ਦੇਖੀਏ, ਅਸੀਂ 20 ਕੁ ਸਾਲਾਂ ਦੇ ਗੈਪ ਜਿਹੜਾ ਅਸੀਂ ਆਪ ਓਬਜ਼ਰਵ ਕੀਤਾ ਉਹਨੂੰ ਦੇਖੀਏ, ਤਾਂ ਜਿਹੜਾ ਸਿਲੇਬਸ ਹੈ, ਜਿਹੜਾ ਕੰਪੀਟੀਸ਼ਨ ਸਕੂਲ ਦਾ ਸਿਲੇਬਸ ਹੈ ਬੱਚੇ ਦਾ ਅਕੈਡਮਿਕ, ਉਹ ਲਗਾਤਾਰ ਘਟਦਾ ਜਾ ਰਿਹਾ ਹੈ। ਘਟੇ ਗਿਆ ਮਤਲਬ ਅਸੀਂ ਕਹਿ ਦਈਏ ਵੀ ਅੱਜ ਜੇ 10ਵੀਂ ਦਾ ਬੱਚੇ ਦਾ ਜਿਹੜਾ ਸਿਲੇਬਸ ਹੈ, ਮੈਥ ਦੀ ਤੇ ਸਾਇੰਸ ਦੀ ਗੱਲ ਕਰਾਂ, ਜਿਹੜੇ ਜਿਨ੍ਹਾਂ ਨੂੰ ਅਸੀਂ ਇੰਪੋਰਟੈਂਟ ਵਿਸ਼ੇ ਮੰਨਦੇ ਹਾਂ, ਇਹ ਉਹ ਤਾਂ ਤੁਸੀਂ ਕਹਿ ਦਿਓ 40-50% ਰਹਿ ਗਿਆ ਤੇ 60-70% ਖਤਮ ਹੋ ਗਿਆ। ਤੇ ਉਹਦਾ ਵੀ ਜਿਹੜਾ ਪੇਪਰ ਲੈਣ ਦਾ ਪੈਟਰਨ ਹੈ, ਜਿਹੜਾ 40% ਸਿਲੇਬਸ ਬਚਿਆ ਏ, ਉਹ ਬਿਲਕੁਲ ਸੌਖਾ ਕਰਤਾ। ਉਹਦੇ ਵਿੱਚ ਤੁਹਾਨੂੰ ਟਿਕ ਮਾਰਨੇ ਵਾਲੇ ਕੁਐਸਚਨ ਦੇ ਦਿੱਤੇ। ਉਹ ਪੈਟਰਨ ਸਹੀ ਹੈ ਪਰ ਜੇ ਸਿਲੇਬਸ ਹੀ ਘੱਟ ਹੈ ਫਿਰ ਬੱਚੇ ਨੂੰ ਤਾਂ ਉਦਾਂ ਹੀ ਪਤਾ ਹੋਣਾ ਵੀ ਇਹਦੇ 4 ਕੁਐਸਚਨਾਂ 'ਚੋਂ ਇੱਕ ਕੁਐਸਚਨ ਆਉਣਾ ਸਾਨੂੰ, ਤੇ ਉਹ ਪੈਟਰਨ ਖਤਮ ਹੋ ਗਿਆ। ਸਰਕਾਰ ਜ਼ਰੂਰ ਵੀਕਲੀ ਸ਼ੀਟਾਂ ਦੇ ਰਹੀ ਹੈ ਕੰਪੀਟੀਸ਼ਨ ਹਿਸਾਬ ਨਾਲ, ਬਟ ਉਹਦਾ ਫਾਇਦਾ ਤਾਂ ਹੋਏਗਾ ਜੇ ਬੱਚੇ ਨੇ ਸਿਲੇਬਸ ਪੜ੍ਹਿਆ ਹੋਵੇ। ਤੁਸੀਂ ਸਿਲੇਬਸ ਪੜ੍ਹਨੇ ਦੇ ਨਾਲ ਨਾਲ ਬੱਚੇ ਨੂੰ ਐਕਸਟਰਾ ਬੋਝ ਪਾ ਰਹੇ ਹੋ, ਮੇਰਾ ਮੰਨਣਾ ਉਹ ਸੈੱਟ ਨਹੀਂ ਹੈ। ਤੇ ਇੱਕ ਗੱਲ ਹੋਰ, ਤੇ ਜਿਹੜੀਆਂ ਬੜੇ ਕਲਾਸਾਂ ਨੇ 11ਵੀਂ 12ਵੀਂ, ਜਿਨ੍ਹਾਂ ਨੇ ਹਿਸਟਰੀ, ਇਕਨੋਮਿਕਸ ਤੇ ਸਿਲੈਕਟਿਵ ਸਬਜੈਕਟ ਰੱਖੇ ਬੰਦੇ ਨੇ, ਜੇ ਤੁਸੀਂ ਹੈਰਾਨ ਹੋ ਜਾਓਗੇ ਲਵੀ ਜੀ, ਮੈਂ ਵੀ ਉੱਥੇ ਲੱਭਦਾ ਰਿਹਾ, ਮੈਨੂੰ ਪੰਜਾਬ ਹਿਸਟਰੀ ਦੀ ਬੁੱਕ ਨਹੀਂ ਮਿਲੀ ਪਲੱਸ 2 ਹਾਰਡ ਕਾਪੀ, ਸਰਕਾਰੀ ਬੁੱਕ NCERT ਦੀ। ਈਵਨ ਕਿ ਉਹਦੀ PDF ਜਾਂ ਈ ਬੁੱਕ ਉਹਦੀ ਓਫੀਸ਼ੀਅਲ ਵੈਬਸਾਈਟ ਪਰ ਵੀ ਅਵੇਲੇਬਲ ਨਹੀਂ ਹੈਗੀ। ਤੇ ਹਿਸਟਰੀ ਜਿਹੜਾ ਹਰੇਕ ਐਗਜ਼ਾਮ 'ਚ ਬੜਾ ਇੰਪੋਰਟੈਂਟ ਸਬਜੈਕਟ ਹੈ, ਤੇ ਟੀਚਰ ਮੇਰੇ ਖਿਆਲ ਨਾਲ ਨੋਟਸ ਤੇ ਪੜ੍ਹਾ ਰਹੇ ਜਾਂ ਗਾਈਡਾਂ ਤੇ ਪੜ੍ਹਾ ਰਹੇ ਆ, ਬੱਚੇ ਪੜ੍ਹ ਰਹੇ ਆ, ਬੱਚੇ ਨੇ ਤਾਂ ਪਾਸ ਕਰਨਾ। ਬਟ ਜੇ ਤੁਹਾਡੇ ਕੋਲ ਬੁੱਕ ਹੀ ਨਹੀਂ ਹੈ ਤਾਂ ਤੁਸੀਂ ਕਿੱਦਾਂ ਸਰਵਾਈਵ ਕਰੋਗੇ? ਮੇਰੀ ਤਾਂ ਪਹੁੰਚ ਤੋਂ ਬਾਹਰ ਦਾ ਕੰਮ। ਮੈਨੂੰ ਐ ਲੱਗਦਾ ਕਿ ਉਹ ਸ਼ਾਇਦ ਉਹਨਾਂ ਨੇ ਫਿਨਲੈਂਡ ਭੇਜੇ ਸੀਗੇ ਟੀਚਰ ਤਿਆਰੀ ਕਰਨ ਲਈ, ਤਾਂ ਉਹ ਸ਼ਾਇਦ ਲਿਖਣੀਆਂ ਥੋੜਾ ਜਿਹਾ ਲੇਟ ਹੋ ਗਏ। ਨਹੀਂ, ਫਿਨਲੈਂਡ 'ਚ ਇਹ ਵੀ ਇੱਕ ਚੱਕਰ ਹੈ ਵੀ ਫਿਨਲੈਂਡ 'ਚ ਸਰਕਾਰੀ ਅਦਾਰੇ ਕਿੰਨੇ ਆ, ਸਾਨੂੰ ਇਹ ਵੀ ਦੇਖਣਾ ਪੈਂਦਾ। ਸਾਡੇ ਹਾਂ, ਜਿਹੜਾ ਬੱਚਾ ਪੜ੍ਹਦਾ ਹੈ ਸਰਕਾਰੀ ਨੌਕਰੀ ਲਈ ਪੜ੍ਹਦਾ ਹੈ, ਫਿਨਲੈਂਡ ਦੀ ਪੋਪੂਲੇਸ਼ਨ ਘੱਟ ਹੈ, ਉਹਨਾਂ ਕੋਲ ਰਿਸੋਰਸਸ ਹੋਰ ਤਰ੍ਹਾਂ ਦੇ ਹੋਣਗੇ। ਹਾਂ, ਟੀਚਰ ਉੱਥੇ ਟੀਚਿੰਗ ਸਕਿੱਲ ਸਿੱਖ ਸਕਦੇ ਕਿ ਬੱਚੇ ਨੂੰ ਕਿੱਦਾਂ ਮੋਟੀਵੇਟ ਕਰਨਾ, ਪਰ ਸਾਡੇ ਉਲਟਾ ਇਸ ਤਾਂ ਕੁੱਟ ਕੇ ਬੱਚੇ ਨੂੰ ਉੱਦਾਂ ਹੀ ਡੀਮੋਟੀਵੇਟ ਕਰ ਦਿੰਦੇ। 10ਵੀਂ ਤੱਕ ਤਾਂ ਉਹਨੂੰ ਲੱਗਣ ਲੱਗ ਜਾਂਦਾ ਵੀ ਮੇਰੇ ਤੇ ਕੁਛ ਨਹੀਂ ਹੋਣਾ। 10ਵੀਂ ਹੂੰ, 10ਵੀਂ ਪਾਸ ਕਰਨਾ ਹੀ ਆਪਣੀ ਬਹੁਤ ਬੜੀ ਉਪਲਬਧੀ ਹੋ ਜਾਂਦੀ ਸਾਡੀ। ਤਾਂ ਹੀ ਕਰਕੇ ਫਿਰ ਜਦੋਂ 10ਵੀਂ ਪਾਸ ਹੋ ਜਾਂਦੀ ਅਗਲੇ ਕਹਿੰਦਾ ਕਿ ਫਾਈਨਲੀ ਵੀ ਡਿਡ ਇਟ, ਹਾਂ ਤੇ ਵੀ ਵੀ ਹੁਣ ਡੇ ਹੋਰ ਆਪਾਂ ਕੁਛ ਨਹੀਂ ਹਾਸਲ ਕਰ ਸਕਦੇ। ਹੋਰ ਕੋਈ ਆਸਰਾ ਨਹੀਂ, ਹੁਣ ਰੱਬ ਰਾਖਾ ਸਾਡਾ। ਵੀ ਜ਼ਿੰਦਗੀ ਦਾ ਮਕਸਦ ਹੋ ਗਿਆ ਸਾਡਾ 10ਵੀਂ ਕਰ ਲਈ। 10ਵੀਂ ਕਰ ਲਈ, ਪਾਸਪੋਰਟ ਬਣ ਜਾਏਗਾ, ਔਖਾ ਸੌਖਾ ਲਾਇਸੈਂਸ ਬਣ ਜਾਏਗਾ, ਚੜ੍ਹ ਚੋ ਟਰਾਲਾ। ਹਾਂ, ਇਹ ਚੀਜ਼ ਹੈ। ਬਾਕੀ ਜਿਹੜੇ ਬੰਦੇ ਮਤਲਬ ਕਿ ਕੋਈ ਵੀ ਬੱਚਾ ਹੈ, ਚਾਹੇ ਜਿਨ੍ਹਾਂ ਨੇ 10ਵੀਂ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਜਦੋਂ ਬਾਹਰ ਨਿਕਲਦੇ ਆ, ਤੁਹਾਡੇ ਇੰਸਟੀਚਿਊਟਸ ਦੇ ਵਿੱਚ ਆਉਂਦੇ ਆ, ਤਾਂ ਤੁਸੀਂ ਜਿਹੜੀਆਂ ਜਿਸ ਤਰੀਕੇ ਨਾਲ ਉਹਨਾਂ ਨੂੰ ਤਿਆਰੀਆਂ ਕਰਵਾਉਂਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਆ ਕਿ ਕੁਝ ਬੱਚੇ ਮਤਲਬ ਕਿ ਸੀ ਲਈ ਫਾਈਟ ਕਰਦੇ ਆ ਕਿ ਵੀ ਅਸੀਂ ਸੀ ਗ੍ਰੇਡ ਦੀ ਜਿਹੜੀ ਜੌਬਸ ਨੇ ਵੀ ਅਸੀਂ ਉਹਨਾਂ ਦੇ ਵਿੱਚ ਜਾਈਏ, ਤਾਂ ਕਿੰਨੀ ਕੁ ਪਰਸੈਂਟੇਜ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਆਉਂਦੀ ਹੈ ਜਿਹੜੀ B ਤੇ A ਦੇ ਲਈ ਫਾਈਟ ਕਰਦੀ ਆ? ਦੇਖੋ 90 ਤੋਂ ਮੈਂ ਕਹੂੰਗਾ 95% ਜਿਹੜਾ ਵਿਦਿਆਰਥੀ ਬੱਚਾ ਆਉਂਦਾ ਹੈ ਉਹ ਸੀ ਗ੍ਰੇਡ ਦੀ ਤਿਆਰੀ ਲਈ ਹੀ ਆਉਂਦਾ ਹੈ। ਉਹ ਵੀ ਪੰਜਾਬ ਇੱਕ ਲੋਕਲ ਸਟੇਟ ਦੇ ਐਗਜ਼ਾਮ ਨੇ, ਉਹ ਆਲ ਇੰਡੀਆ ਦੇ ਐਗਜ਼ਾਮ ਲਈ ਉਹ ਤਿਆਰ ਨਹੀਂ ਹੈ ਜ਼ਿਆਦਾਤਰ ਬੱਚਾ। ਜੇ ਅਸੀਂ ਬੈਂਕਿੰਗ ਦੀ ਤਿਆਰੀ ਕਰ ਲਈ ਮੰਨ ਲਈਏ, ਉਹ ਪਤਾ ਨਹੀਂ ਸਾਡੇ ਪੰਜਾਬ ਦੇ ਬੱਚੇ 'ਚ ਇੰਨਾ ਡਰ ਕਿਉਂ ਹੈ ਵੀ ਅਦਰ ਸਟੇਟ ਦੇ ਬੱਚਿਆਂ ਤੋਂ। ਤੇ ਸੀ ਗ੍ਰੇਡ ਦਾ ਹੀ ਹੈ। B ਗ੍ਰੇਡ ਦੀ ਕੋਈ ਜੋਬ ਆ ਜਾਵੇ ਭਰ ਵੀ ਦਊਂਗੇ ਜੇ ਅਸੀਂ ਦੇਖ ਕੇ ਵੀ ਨੋਟੀਫਿਕੇਸ਼ਨ ਆ ਗਈ, ਬਟ ਉਹਦੀ ਤਿਆਰੀ ਦਾ ਲੈਵਲ ਉਨਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ। ਮਤਲਬ ਤੁਹਾਨੂੰ ਤੁਸੀਂ ਦੇਖੋ 6ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਅਸੀਂ ਪੜ੍ਹੇ ਨਹੀਂ, ਉਹ 8-9 ਸਾਲ 10 ਸਾਲ, ਤੇ ਉਹ 10 ਸਾਲ ਨੂੰ ਫਿਰ ਕਵਰ ਕਰਨਾ ਤੁਸੀਂ ਹੁਣ ਗ੍ਰੈਜੂਏਸ਼ਨ ਦੇ ਬਾਅਦ ਤੁਸੀਂ 6 ਮਹੀਨੇ 'ਚ ਨਹੀਂ ਕਰ ਸਕਦੇ। ਤੁਹਾਨੂੰ ਸਾਲ 2 ਸਾਲ ਦਾ ਸਮਾਂ ਚਾਹੀਦਾ ਹੈ ਰੈਗੂਲਰ ਕੰਸਿਸਟੈਂਟ, ਤਾਂ ਉਹਦੇ 'ਚ ਐਫਰਟ ਜ਼ਿਆਦਾ ਹੈ। B ਤੇ A ਗ੍ਰੇਡ 'ਚ, C ਗ੍ਰੇਡ 'ਚ ਥੋੜ੍ਹੇ ਐਫਰਟ ਘੱਟ ਹੈ। ਉਹਨੂੰ ਅਸੀਂ ਕਿਉਂਕਿ 10ਵੀਂ 12ਵੀਂ ਲੈਵਲ ਤੱਕ ਚੱਲ ਜਾਂਦਾ ਥੋੜ੍ਹਾ ਜਿਹਾ
ਐਗਜ਼ਾਮ ਤਾਂ ਉਹ ਈਜ਼ੀਲੀ ਰਿਕਵਰ ਹੋ ਜਾਂਦਾ। ਇੰਨੀ ਕੁ क्षमता ਜਿਹਦਾ ਮੈਥ ਮਾੜਾ ਜਿਹਾ ਰੀਜ਼ਨਿੰਗ ਦਿਮਾਗ ਕੰਮ ਕਰਦਾ ਹੈ, ਜਿਹਨੇ ਪਰਚੀਆਂ ਨਹੀਂ ਚਲਾਈਆਂ ਉਹ ਈਜ਼ੀਲੀ ਕੱਢ ਲੈਂਦਾ। ਤਾਂ 6 ਮਹੀਨੇ ਸਾਲ 'ਚ ਐਫਰਟ ਕਰਕੇ। ਬਾਕੀ ਕੋਈ ਸਪੈਸ਼ਲ ਅਸੀਂ ਸਿਰਫ ਬੱਚੇ ਨੂੰ ਮੋਟੀਵੇਟ ਕਰਦੇ ਹਾਂ, ਉਹਨੂੰ ਸਿਲੇਬਸ ਸਮਝਾਉਂਦੇ ਹਾਂ, ਇੱਕ ਤਰੀਕਾ ਦੱਸਦੇ ਹਾਂ ਵੀ ਇਸ ਚੀਜ਼ ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇ, ਇਸ ਨੂੰ ਇਸ ਤਰ੍ਹਾਂ ਯਾਦ ਕੀਤਾ ਜਾਵੇ, ਨਾ ਕਿ ਪੇਪਰ ਤੁਸੀਂ ਰਿਟਨ 'ਚ ਦੇਣਾ। ਤੁਸੀਂ ਸਮਝਣਾ ਹੈ, ਘਟਨਾਵਾਂ ਨੂੰ ਐਨਾਲਾਈਜ਼ ਕਰਨਾ ਹੈ ਅਤੇ ਆਨਸਰ ਦੇਣਾ। ਬਸ ਇੱਕ ਟੀਚਰ ਦੇ ਇੰਨੇ ਕਿ ਅੱਜ ਦੇ ਯੁੱਗ 'ਚ ਇੰਨੇ ਕਿ ਐਫਰਟ ਹੈ। ਉਸਦੀ ਸਟੇਟ ਦੇ ਵਿੱਚ ਹੀ ਨਹੀਂ ਦਿੱਤੀ ਜਾਂਦੀ ਨੌਕਰੀ, ਉਹਨੂੰ ਅਲੱਗ ਜਗ੍ਹਾ ਤੇ ਦਿੱਤੀ ਜਾਂਦੀ ਆ, ਉਹਨੂੰ ਕਿਸੇ ਹੋਰ ਸਟੇਟ ਦੇ ਵਿੱਚ ਭੇਜਿਆ ਜਾਂਦਾ ਆ। ਪਰ ਜਦੋਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ, ਸਾਨੂੰ ਪੰਜਾਬ ਦੇ ਵਿੱਚ ਜਿਹੜੀ ਵੱਡੀ ਪੋਸਟਾਂ ਦੀ, ਚਾਹੇ ਬਿਹਾਰ ਤੋਂ, ਚਾਹੇ ਯੂਪੀ ਤੋਂ, ਇਹਨਾਂ ਸਾਰੀ ਦਿੱਲੀ ਤੋਂ, ਹਰਿਆਣੇ ਤੋਂ, ਇਹ ਸਾਨੂੰ ਮਿਲ ਜਾਂਦੇ ਨੇ। ਪਰ ਸਾਡੇ ਪੰਜਾਬੀ ਨੇ ਜਿਹੜੇ, ਉਹ ਬਹੁਤ ਘੱਟ ਦਿਖਦੇ ਨੇ ਹੋਰ ਸਟੇਟਸ ਦੇ ਵਿੱਚ। ਕਿ ਕੋਈ ਸਾਡਾ ਪੰਜਾਬੀ IPS ਆਫਿਸਰ ਤਮਿਲਨਾਡੂ ਦੇ ਵਿੱਚ ਲੱਗਿਆ ਹੋਵੇ, ਕੇਰਲਾ 'ਚ ਲੱਗਿਆ ਹੋਵੇ, ਜਾਂ ਕਿਸੇ ਹੋਰ ਕਿਸੇ ਸਟੇਟ ਦੇ ਵਿੱਚ ਲੱਗਿਆ ਹੋਵੇ। ਇਹ ਸਾਨੂੰ ਬਹੁਤ ਰੇਅਰ ਦੇਖਣ ਨੂੰ ਮਿਲਦਾ ਆ। ਤੇ ਇਸ ਦਾ ਕੀ ਕਾਰਨ ਹੈ ਕਿ ਵੀ ਸਾਡੇ ਪੰਜਾਬ ਵਾਲੇ IPS ਆਫਿਸਰ ਦੇ ਲਈ ਜਾਂ IAS ਆਫਿਸਰ ਲਈ ਕਿਉਂ ਨਹੀਂ ਮਤਲਬ ਇੰਨੀ ਜ਼ਿਆਦਾ ਐਫਰਟ ਕਰ ਰਹੇ ਆ? ਕੀ ਵਜ੍ਹਾ ਨੇ, ਤੁਹਾਨੂੰ ਕੀ ਲੱਗਦਾ ਹੈ? ਇੱਕ ਤਾਂ ਲੈ ਵੀ ਜੇ ਹੈ ਵੀ ਜਿਹੜਾ ਅਸੀਂ A ਗ੍ਰੇਡ ਦੀ ਗੱਲ ਕਰੀਏ UPSC ਨੂੰ, ਉਹਦੀ ਸੀਟਾਂ ਬੜੀ ਲਿਮਟਡ ਨੇ। ਪੂਰੇ ਭਾਰਤ ਜਿਹੜੀ 150 ਕਰੋੜ ਦੇ ਲਗਭਗ ਆਬਾਦੀ ਹੈ, ਉਹ 'ਚੋਂ 1050-60 ਸੀਟਾਂ, ਉਹਦੇ ਵਿੱਚ IAS ਵੀ ਰੱਖਣੇ, IPS ਵੀ ਰੱਖਣਾ, IPS ਰੱਖਣਾ, ਉਹ ਸੀਟਾਂ ਬੜੀ ਲਿਮਟਡ ਨੇ। ਅਤੇ ਉਹਦੇ ਤੱਕ ਤਿਆਰੀ ਲਈ ਜਾਂ ਪਹੁੰਚਣ ਲਈ ਜਿਹੜੇ ਰਿਸੋਰਸਿਸ ਚਾਹੀਦੇ ਨੇ, ਉਹ ਹਰ ਇੱਕ ਅਫੋਰਡ ਮੇਰਾ ਮੰਨਣਾ ਨਹੀਂ ਕਰ ਸਕਦਾ। ਕਿਉਂਕਿ ਜੇ ਕਿਸੇ ਨੂੰ ਕੋਚਿੰਗ ਵੀ ਲੈਣੀ ਹੈ ਤਾਂ ਬਹੁਤ ਮਹਿੰਗੀ ਕੋਚਿੰਗ ਹੈ ਉਹਨਾਂ ਦੀ। ਅਤੇ ਉਹ ਇੱਕ ਇਲਾਈਟ ਕਲਾਸ ਵਾਲਾ ਹੀ ਜਾਂ ਆਫਿਸਰ ਕਲਾਸ ਦਾ ਬੱਚਾ ਹੀ ਕਰ ਸਕਦਾ। ਸਾਡੇ ਪੰਜਾਬੀ ਕਿਉਂ ਨਹੀਂ ਐਫਰਟ ਕਰਦੇ? ਕਿ ਇੱਕ ਤਾਂ ਸਾਡਾ, ਮੈਂ ਇਹ ਮੰਨਣਾ ਸੀ ਜਿੰਨਾ ਮਰਜ਼ੀ ਕਹੀ ਜਾਈਏ ਵੀ ਅਸੀਂ ਇਹ ਕਰਦੇ ਹੋਊਗਾ, ਕਿ ਸਾਡਾ ਮੋਟੀਵੇਸ਼ਨਲ ਲੈਵਲ ਸ਼ਾਇਦ ਪੜ੍ਹਾਈ 'ਚ, ਨੌਕਰੀ 'ਚ ਉਨਾ ਨਹੀਂ ਹੈ ਜਿੰਨਾ ਅਦਰ ਸਟੇਟ ਦਾ ਹੈ, ਜਾਂ ਉਹਨਾਂ ਨੂੰ ਆਪਣੀ ਪੜ੍ਹਾਈ। ਬਿਹਾਰ ਦਾ ਐਜੂਕੇਸ਼ਨ ਸਿਸਟਮ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੋਂ ਵੀ ਮਾੜਾ, ਬਟ ਉੱਥੇ IAS ਸਭ ਤੋਂ ਜ਼ਿਆਦਾ ਨਿਕਲਦੇ ਨੇ। ਸ਼ਾਇਦ ਇੱਕ ਇਹ ਗੱਲ ਹੈ ਕਿ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ। ਜਿਹੜੇ ਬੱਚਾ ਉੱਥੇ ਦਾ ਇਹ ਸਮਝ ਜਾਂਦਾ ਵੀ ਨਹੀਂ ਤਾਂ ਮੈਂ ਭੁੱਖਾ ਮਰਾਂਗਾ ਪੰਜਾਬ 'ਚ, ਜਾਂ ਕਿਤੇ ਜਾ ਕੇ ਦਿਹਾੜੀਆਂ ਹੀ ਲੱਗੇਂਗੇ, ਜਾਂ ਮੈਂ ਪੜ੍ਹ ਕੇ ਜਾਨ ਲੜਾ ਕੇ ਮੈਂ ਅਫਸਰ ਬਣਾਂਗਾ, ਅਤੇ ਉਹ ਅਫਸਰ ਬਣ ਜਾਂਦਾ। ਠੀਕ ਹੈ, ਕਿਰਤ ਨੂੰ ਮੁੱਲ ਲੱਗਦਾ। ਬਾਬੇ ਨਾਨਕ ਦੱਸਦਾ, ਅਸੀਂ ਕਿਰਤ ਨਹੀਂ ਕਰਦੇ, ਅਸੀਂ ਪੜ੍ਹਾਈ ਦੀ ਕਿਰਤ ਵੀ ਨਹੀਂ ਛੱਡਤੀ। ਸਿਆਸੀ ਕਿਰਤ ਤਾਂ ਛੱਡੀ ਹੈ, ਅਸੀਂ ਜਿਹੜੀ ਪੜ੍ਹਾਈ ਦੀ ਮੈਂਟਲੀ ਕਿਰਤ ਹੈ, ਅਸੀਂ ਉਹ ਵੀ ਛੱਡ ਚੁੱਕੇ ਹਾਂ। ਅਤੇ ਕੋਈ ਬਿਰਲਾ ਹੈ ਜਿਹੜਾ ਕਰ ਰਿਹਾ ਹੈ। ਹਾਂ, ਜਿਹੜਾ ਪੇਰੈਂਟਸ ਪਹਿਲੇ ਆਫਿਸਰ ਲਾਈਨ 'ਚ ਹੈ, ਇਲਾਈਟ ਕਲਾਸ ਹੈ, ਜਿਹਨੂੰ ਪਤਾ ਹੈ ਵੀ ਆਫਿਸਰ ਲਾਈਨ ਕਿਆ ਹੈ, ਉਹ ਜੰਮੇ, ਉਹ ਤਾਂ ਹੋਰ ਜੋਬ ਹੋਣੀ ਨਹੀਂ C ਗ੍ਰੇਡ ਦੀ। ਇੱਕ ਅਫਸਰ ਦਾ ਬੱਚਾ ਕਿੱਥੇ C ਗ੍ਰੇਡ ਜੋਬ ਕਰੇਗਾ? ਤਾਂ ਉਹ ਪਹਿਲਾਂ ਹੀ ਮੈਂਟਲੀ ਪ੍ਰਿਪੇਅਰ ਆ, ਉਹ ਜੰਮਦਾ ਜਾਂ 6ਵੀਂ ਤੋਂ ਅਫਸਰਾਂ 'ਚ ਰਿਹਾ, ਉਹ ਉਸੇ ਤਰ੍ਹਾਂ ਤਿਆਰ ਹੈ। ਉਹਦੇ ਲਈ ਤਾਂ ਇਹ ਝੁਟਕੀ ਮਾਰਨੇ ਵਾਲਾ ਕੰਮ ਹੈ B ਗ੍ਰੇਡ C ਜੋਬ ਕੱਢਣਾ, ਅਤੇ ਉਹ ਸੈੱਟ ਹੋ ਜਾਂਦੇ। ਅਤੇ ਪੰਜਾਬ 'ਚ ਰਿਸੋਰਸਿਸ ਸ਼ਾਇਦ ਜ਼ਿਆਦਾ ਹੈ, ਪੈਸਾ ਜ਼ਿਆਦਾ ਹੈ, ਜ਼ਮੀਨਾਂ ਜ਼ਿਆਦਾ ਹੈ ਜ਼ਿਮੀਂਦਾਰਾਂ ਕੋਲ, ਸਾਡੇ ਲੋਕਾਂ ਕੋਲ, ਤਾਂ ਸ਼ਾਇਦ ਅਸੀਂ ਇੰਨਾ ਧਿਆਨ B ਗ੍ਰੇਡ ਅਤੇ A ਗ੍ਰੇਡ ਵੱਲ ਨਹੀਂ ਦੇ ਰਹੇ। ਪਰ ਆਉਣ ਵਾਲਾ ਸਮਾਂ ਬਦਲੂਗਾ, ਜ਼ਮੀਨਾਂ ਵੀ ਨਾ ਰਹੀਆਂ, ਰਿਸੋਰਸਿਸ ਵੀ ਨਾ ਰਹੇ। ਇੱਕ ਤਾਂ ਤੁਸੀਂ ਜਿੱਦਾਂ ਬੋਲਿਆ ਕਿ ਵੀ ਜਿਨ੍ਹਾਂ ਦੇ ਪੇਰੈਂਟਸ ਆਲਰੇਡੀ ਆਫਿਸਰ ਹੁੰਦੇ ਨੇ, ਉਹਨਾਂ ਕੋਲ ਰਿਸੋਰਸਿਸ ਨੇ, ਇਸ ਕਰਕੇ ਉਹ ਬਣ ਜਾਂਦੇ ਨੇ। ਪਰ ਜੇ ਤੁਸੀਂ ਰਿਸੋਰਸਿਸ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਇੱਦਾਂ ਦੇ ਮੈਂ ਵੀ ਬੱਚੇ ਦੇਖ ਰਿਹਾ ਜਾਂ ਕਿਤੇ ਨਿਊਜ਼ ਦੇ ਵਿੱਚ ਵੀ ਤੁਹਾਨੂੰ ਮਿਲ ਜਾਂਦੇ ਆ। 12th ਫੇਲ ਮੂਵੀ ਆਈ ਹੈ ਕਿ ਇੰਨੇ ਗਰੀਬ ਹੋ ਕੇ ਵੀ ਉਹਨਾਂ ਨੇ IPS ਆਫਿਸਰ, IAS ਆਫਿਸਰ, ਕੋਈ ਜੱਜ, ਇੱਦਾਂ ਮਤਲਬ ਤੁਹਾਨੂੰ ਮਿਲ ਜਾਂਦੀਆਂ ਨੇ ਖਬਰਾਂ ਕਿ ਵੀ ਜੱਜ ਬਣੀ, ਕਿਸੇ ਦੀ ਕੁੜੀ ਵੀ ਜੱਜ ਬਣੀ। ਤਾਂ ਫਿਰ ਉਹਨਾਂ ਕੋਲ ਕਿੱਦਾਂ ਰਿਸੋਰਸਿਸ ਸੀਗੇ ਵੀ ਉਹ ਇੰਨੇ ਘੱਟ ਰਿਸੋਰਸਿਸ ਦੇ ਨਾਲ ਵੀ ਉਹ ਚੀਜ਼ਾਂ ਬਣ ਗਏ ਨੇ? ਨਹੀਂ ਲਵੀ ਜੀ, ਦੇਖੋ ਬਿਲਕੁਲ ਗਰੀਬ ਬੱਚੇ ਦੇ ਬਣਦੇ ਉਹ ਰਿਸੋਰਸਿਸ। ਦੇਖੋ ਜੇ ਤੁਸੀਂ 12th ਫੇਲ ਜਾਂ ਕਿਸੇ ਹੋਰ ਦੀ ਗੱਲ ਕਰੇ, ਤੁਸੀਂ ਉੱਥੇ ਵੀ ਦੇਖੀਏ ਕਿ ਉਹ ਰਿਸੋਰਸ ਨੂੰ ਜੇ ਉਹਨਾਂ ਦੀ ਕੋਈ ਬਾਂਹ ਨਾ ਪੜਦਾ, ਉਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਨਾ ਕਰਦਾ, ਜਾਂ ਉਹਨਾਂ ਨੂੰ ਕੋਈ ਮੋਟੀਵੇਟ ਨਾ ਕਰਦਾ ਥਰਡ ਪਰਸਨ, ਤਾਂ ਉਹ ਸ਼ਾਇਦ ਉੱਥੇ ਨਾ ਪੁੱਜਦੇ, ਹੈ ਨਾ। ਅਤੇ ਜੇ ਅਸੀਂ A ਗ੍ਰੇਡ ਦੀ ਗੱਲ ਕਰੀਏ, ਜੇ 1050 ਜੋਬ ਨੇ, ਅਤੇ ਉਹ 'ਚੋਂ ਜੇ 10-20 ਜੇ ਦਿਖਾ ਵੀ ਦਿੱਤੇ ਇੱਕ ਗਰੀਬ ਤਬਕੇ ਜਾਂ ਮੀਡੀਅਮ ਕਲਾਸ ਤੋਂ ਬੱਚਾ ਉੱਠ ਕੇ ਇੱਕ ਰਿਕਸ਼ੇ ਵਾਲੇ ਨੂੰ ਦਿਖਾਤਾ, ਜੇ ਦੇਖੋ ਜੇ DC ਬਣ ਗਿਆ, IAS ਅਫਸਰ ਬਣ ਗਿਆ, ਤਾਂ ਉਹਦੇ ਨਾਲ ਕੀ ਬਦਲ ਜੇ? ਉਹ ਇੱਕ ਮੇਰੇ ਖਿਆਲ ਨਾਲ ਇੱਕ ਮੁਖੌਟਾ ਹੈ ਦਿਖਾਣੇ ਦਾ ਵੀ। ਦੇਖੋ ਗਰੀਬ ਦੇ ਬੱਚੇ ਵੀ ਕਲੀਅਰ ਕਰਦੇ ਹੈ, ਕਿਉਂਕਿ ਜਿਹੜਾ ਬੱਚਾ ਇੱਕ ਗਰੀਬ ਸਕੂਲ 'ਚ ਪੜ੍ਹਿਆ, ਇੱਕ ਗੌਰਮੈਂਟ 'ਚ ਪੜ੍ਹਿਆ, ਇੱਕ ਨੂੰ ਸਾਰੀ ਸੁੱਖ ਸੁਵਿਧਾ, ਇੱਕ ਘਰਦਿਆਂ ਦਾ ਹੱਥ ਵੀ ਵਟਾ ਰਿਹਾ, ਦਿਹਾੜੀ ਵੀ ਕਰ ਰਿਹਾ, ਤਾਂ ਉਹਨੂੰ ਤੁਸੀਂ ਇੱਕ ਪੈਮਾਨੇ 'ਤੇ ਇੱਕ ਪੇਪਰ 'ਚ ਕਿਵੇਂ ਤੋਲ ਲਓਗੇ? ਨਾ ਉਹਦੇ ਕੋਲ ਰਿਸੋਰਸਿਸ ਹੈ, ਉਹ ਤੁਹਾਡੇ ਨਾਲ ਨਹੀਂ ਰਲ ਸਕਦਾ। ਅਤੇ ਹਾਂ, ਤੁਸੀਂ ਕਦੇ ਵੀ ਐਨਾਲਾਈਜ਼ ਕਰਕੇ ਦੇਖ ਲਿਓ, ਜਿਹੜਾ UPSC ਜਾਂ B ਗ੍ਰੇਡ ਦੇ ਜੋਬ ਹੋਊਗਾ, ਉਹਦੇ 'ਚ ਉਹ ਬੱਚੇ ਸਿਲੈਕਟ ਹੋਣਗੇ 80 ਤੋਂ 70 ਤੋਂ 80% ਜਿਨ੍ਹਾਂ ਦੀ ਫੈਮਿਲੀ ਬੈਕਗਰਾਊਂਡ ਪਹਿਲਾਂ ਹੀ ਆਫਿਸਰ ਲਾਈਨ ਦੀ ਹੈ, ਜਾਂ ਇਲਾਈਟ ਕਲਾਸ, ਜਿਨ੍ਹਾਂ ਨੂੰ ਆਫਿਸਰ ਦਾ ਪਤਾ ਹੈ। ਬਾਕੀ 10-20 ਮੇਰਾ ਮੰਨਣਾ ਤਾਂ ਉਹ ਤਾਂ ਵੈਸੇ ਦਿਖਾਣੇ ਵਾਸਤੇ ਹੁੰਦੇ ਆ ਵੀ ਹਾਂ ਇਹ ਬੱਚੇ ਵੀ ਕਰ ਸਕਦੇ ਆ, ਸੈਲਫ ਸਟੱਡੀ ਨਾਲ ਵੀ ਕਰ ਸਕਦੇ, ਇਹ ਕਰ ਸਕਦੇ ਆ, ਤੁਸੀਂ ਥੋਤੇ ਨਹੀਂ ਹੋਇਆ, ਇਹ 'ਚ ਤੁਹਾਡੀ ਗਲਤੀ ਹੈ, ਸਿਸਟਮ ਦੀ ਕੋਈ ਗਲਤੀ ਨਹੀਂ ਹੈ। ਬਾਕੀ
ਇਹੋ ਜਿਹੀ ਗੱਲ ਨਹੀਂ, ਜੇ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ, ਇੱਕ ਫੇਅਰ ਇਨਵਾਇਰਨਮੈਂਟ 'ਚ ਪੜ੍ਹਾਇਆ ਜਾਵੇ, ਤਾਂ ਹੋ ਸਕਦਾ ਨੇ। ਪਿੱਛੇ ਜੇ ਵੀ ਇੱਕ ਇੰਸਟੀਚਿਊਟ, ਕੋਚਿੰਗ ਇੰਸਟੀਚਿਊਟ 'ਚ ਕਈ ਬੱਚੇ, 10-12 ਬੱਚੇ ਬੱਚੀਆਂ ਜੱਜ ਲੱਗੀਆਂ ਸੀ। ਉਹ ਸਾਰੀ ਗਰੀਬ ਤਬਕੇ ਤੋਂ ਸੀ। ਉਹਨਾਂ ਨੇ ਇੱਕ ਟੀਚਰ, ਇੱਕ ਛੱਤ ਥੱਲੇ ਲੈ ਕੇ ਉਹਨਾਂ ਨੂੰ ਉਸ ਲੈਵਲ ਦੀ, ਉਸ ਕੰਪੀਟੀਸ਼ਨ ਲੈਵਲ ਦੀ, ਜਿਹੜੀ ਸਮਝੋ 10-10 ਲੱਖ ਦੀ ਕੋਚਿੰਗ ਆ, ਉਸ ਲੈਵਲ ਤੱਕ ਫ੍ਰੀ 'ਚ ਪੜ੍ਹਾਇਆ, ਤਾਂ ਬੱਚੇ ਜ਼ਰੂਰ ਕਰਨਗੇ। ਪਰ ਹਰੇਕ ਬੰਦਾ ਉਹ ਚੀਜ਼ ਅਫੋਰਡ ਨਹੀਂ ਕਰ ਸਕਦਾ, ਤਾਂ ਉਹ ਇੱਕ ਪਾਸੜ ਹੀ ਐਗਜ਼ਾਮ ਮੈਂ ਮੰਨਦਾ ਉਹਨਾਂ ਨੂੰ। ਇਹ 10-10 ਲੱਖ ਦੀ ਕੀ ਕੋਚਿੰਗ, ਇਹਦੇ ਵਿੱਚ ਕੋਚਿੰਗ ਦੇ ਵਿੱਚ ਕੀ ਉਹਨਾਂ ਨੂੰ ਸਟੱਡੀ ਮਟੀਰੀਅਲ ਦਿੱਤਾ ਜਾਂਦਾ ਆ, ਜਾਂ ਟਾਈਮ ਲਾਇਆ ਜਾਂਦਾ ਹੈ, ਜਾਂ ਟੀਚਰ ਵਧੀਆ ਹੁੰਦੇ ਨੇ? ਮਤਲਬ ਕੀ ਕਾਰਨ ਹੁੰਦਾ ਕਿ ਜਿਹੜੀ 10 ਲੱਖ ਦੀ ਕੋਚਿੰਗ ਆ ਵਾ? 10 ਲੱਖ ਮੈਂ ਕਹਿੰਦਾ, ਪਰ ਐਵਰੇਜ ਬੱਚੇ ਨੇ ਉੱਥੇ ਸਟੇ ਕਰਨੀ ਰਹਿਣਾ ਹੈ, ਜਿੱਦਾਂ ਦਿੱਲੀ ਤੇ ਮੁਖਰਜੀ ਵਰਗੇ, ਤਾਂ ਉਹਨਾਂ ਨੇ ਐਵਰੇਜ ਕਿਉਂਕਿ 3-4 ਸਾਲ ਲਾਉਂਦੇ ਬੱਚੇ ਉੱਤੇ, ਤਾਂ ਉਹਨਾਂ ਨੇ ਐਵਰੇਜ 10-12 ਲੱਖ ਖਰਚਾ ਹੋ ਜਾਂਦਾ ਇੱਕ ਕੋਚਿੰਗ ਦਾ। ਲੱਖ ਤੋਂ 1.5 ਲੱਖ ਰੁਪਇਆ ਜਾਂ ਮੈਡੀਕਲ ਦੀ ਕੋਚਿੰਗ ਦਾ ਜਾਂ IS ਦੀ, ਉਹਨਾਂ ਨੇ ਐਵਰੇਜ ਇੱਕ ਨੋਰਮਲ ਇੰਸਟੀਚਿਊਟ ਦਾ ਖਰਚਾ ਹੈ। ਉਹ ਵੀ ਇੱਦਾਂ ਹੁਣ, ਕਿਉਂਕਿ ਜਿਹੜੇ ਟੀਚਰ ਹੈ ਅੱਜ ਕੱਲ੍ਹ YouTube ਦਾ ਜ਼ਮਾਨਾ, ਉਹ 'ਚ ਟੀਚਰ ਵੀ ਹੁਣ ਸੈਲੀਬ੍ਰਿਟੀਆਂ ਬਣ, ਟੀਚਰ ਸੈਲੀਬ੍ਰਿਟੀ ਹੋ ਗਏ। ਟੀਚਰ ਨੂੰ ਹਾਇਰ ਕਰਦੀਆਂ ਸਿਰਫ ਉਹਦੀ ਫੇਸ ਵੈਲਿਊ ਕਰਕੇ, ਦਿਖਾ ਕੇ ਕਿ ਸਾਡੇ ਕੋਲ ਫਲਾਨਾ ਟੀਚਰ ਹੈ, ਤੇ ਬੱਚਾ ਉਹਨੂੰ ਜੁਆਇਨ ਕਰ ਲੈਂਦਾ, ਤੇ ਉਹਦੇ ਬੇਸ ਤੇ ਲੱਖਾਂ ਰੁਪਏ ਫੀਸਾਂ ਲਈਆਂ ਜਾਂਦੀਆਂ ਹਨ। ਦੇਖੋ 1050 ਸੀਟਾਂ ਹੈ, ਮੈਂ ਕਹਿੰਦਾ ਇੱਥੇ 10 ਗੁਣਾ ਸਾਡੇ ਕੋਲ ਇੰਸਟੀਚਿਊਟ ਹੋਣੇ ਨਾਮੀ, ਤੇ ਉਹ ਬੱਚੇ ਕਿੱਥੋਂ ਇੱਕ ਬੱਚਾ ਕਿੱਥੋਂ ਪੜ੍ਹ ਲਏਗਾ? ਸਾਰੀ ਫੋਟੋਆਂ ਹੀ ਲੱਗੀ ਜਾਂਦੇ। ਐਡਵਰਟੀਜ਼ਮੈਂਟ ਦਾ ਜ਼ਮਾਨਾ ਹੈ, ਬਾਹਰ ਰਹਿਣਾ, ਤੇ ਟੋਟਲੀ ਬੱਚੇ ਦਾ ਸ਼ੋਸ਼ਣ ਹੈ। ਗੌਰਮੈਂਟ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੈ, ਉਸ ਫੀਸਾਂ 'ਤੇ, ਉਸ 'ਤੇ ਸ਼ੋਸ਼ਣ 'ਤੇ ਜਿਹੜਾ ਬੱਚੇ ਦਾ ਹੋ ਰਿਹਾ। ਤੁਸੀਂ ਗਰੰਟੀ ਭਰ ਰਹੇ ਹੋ ਅਸੀਂ ਕਲੀਅਰ ਕਰਾਵਾਂਗੇ, ਤੇ ਬੱਚੇ ਦਾ ਨਹੀਂ ਹੁੰਦਾ, ਫਿਰ ਬੱਚਾ ਕਿਆ ਕਰੇ? ਸੁਸਾਈਡ ਤੱਕ ਦੀਆਂ ਅਸੀਂ ਵੀ ਖਬਰਾਂ ਪੜ੍ਹਦੇ ਹਾਂ। ਹੋਰ ਕੁਛ ਨਹੀਂ, ਬਸ ਰੈਂਟ ਇੰਨੇ ਹੈ, ਤੇ ਐਡਵਰਟੀਜ਼ਮੈਂਟ ਦਾ ਹੀ ਖਰਚਾ ਟੋਟਲ ਹੈ। ਬਾਕੀ ਸਿਲੇਬਸ ਲਗਭਗ ਇੱਕੋ ਜਿਹਾ ਹੀ ਹੁੰਦਾ ਹੈ। ਉਹ ਚਾਹੇ ਸਾਡੇ 'ਤੇ ਕਰ ਲਓ, ਚਾਹੇ ਉਹਨਾਂ 'ਤੇ ਕਰ ਲਓ, ਚਾਹੇ ਕਿਸੇ ਹੋਰ 'ਤੇ ਕਰ ਲਓ, 19-21 ਦਾ ਫਰਕ ਹੋਵੇਗਾ। ਕੁਛ ਟੀਚਰ ਹੈ ਜਿਹੜੇ ਵਧੀਆ ਹੈ, ਉਹ ਲਿਮਿਟਡ ਹੀ ਹੈ। ਜਿਵੇਂ ਕੋਟਾ ਫੈਕਟਰੀ ਇੱਕ ਸੀਰੀਜ਼ ਵੀ ਹੈ TVF ਦੀ, ਹਾਂਜੀ ਹਾਂਜੀ ਉਹਦੇ ਹਾਂਜੀ ਵਿੱਚ ਵੀ ਇਹੀ ਚੀਜ਼ ਦਿਖਾਈ ਹੋਈ ਹੈ ਕਿ ਕਿਵੇਂ ਇੰਸਟੀਚਿਊਟ, ਜੇ ਕੋਈ ਬੰਦਾ ਆਪਣੇ ਰੈਂਕ ਗੁੱਡ ਲੈ ਆਂਦਾ, ਤੇ ਫਿਰ ਉਹਨੂੰ ਬੱਚੇ ਨੂੰ ਖਰੀਦਿਆ ਜਾਂਦਾ ਕਿ ਵੀ ਤੈਨੂੰ ਅਸੀਂ 30 ਲੱਖ ਰੁਪਏ ਦਿੰਨੇ ਆ, ਪਰ ਤੈਨੂੰ ਸਿਰਫ ਇੰਨਾ ਬੋਲਣਾ ਕਿ ਵੀ ਤੂੰ ਸਾਡੇ ਇੰਸਟੀਚਿਊਟ ਤੋਂ ਪੜ੍ਹ ਕੇ ਪਾਸ ਹੋ। ਲਵੀ ਜੀ, ਤੁਸੀਂ ਗੱਲ ਚੇਤੇ ਕਰਿਆ, ਹੁਣ ਤੁਸੀਂ ਗੌਰ ਕਰੋ, ਇੱਕ ਉਹ 'ਚ IIT ਦੀ ਦਿਖਾਈ ਹੋਈ ਹੈ ਮੇਨ। ਜੇ ਤੁਸੀਂ ਜਿਹੜਾ UPSC ਐਗਜ਼ਾਮ ਹੈ, ਉਹ 'ਚ 60 ਤੋਂ 40 ਤੋਂ 50% IIT ਵਾਲੇ ਹੀ ਸਟੂਡੈਂਟ UPSC ਕਲੀਅਰ ਕਰਦੇ ਆ, ਜਾਂ ਡਾਕਟਰੀ ਵਾਲੇ ਕਲੀਅਰ ਕਰਦੇ ਆ। ਹੁਣ ਦੇਖੋ, ਜਦ ਬੱਚਾ +2 ਦਾ ਐਗਜ਼ਾਮ ਕਲੀਅਰ ਕਰਦਾ, ਉਹਨੂੰ ਇੰਸਟੀਚਿਊਟ ਰਿਸ਼ਵਤ ਤਾਂ ਪਹਿਲਾਂ ਹੀ ਲੈਣੀ ਸਿੱਖ ਗਿਆ। ਉਹ ਰਿਸ਼ਵਤ ਲੈ ਕੇ ਝੂਠ ਬੋਲ ਰਿਹਾ ਵੀ ਮੈਂ ਇਸ ਇੰਸਟੀਚਿਊਟ 'ਚ ਪੜ੍ਹਿਆ, ਮੈਂ ਇੱਥੇ ਕਰਿਆ। ਤੁਸੀਂ ਇਹ ਸੋਚੋ, ਜਦ +2 ਲੈਵਲ 'ਤੇ ਉਹ ਲੱਖਾਂ ਰੁਪਏ ਲੈ ਕੇ ਆਪਣੀ ਫੋਟੋ ਛੁਪਾ ਰਿਹਾ, ਜਿਸ ਦਿਨ ਸੱਚੀ ਉਹਦੇ ਹੱਥ ਪਾਵਰ ਆ ਜਾਏਗੀ, UPSC 'ਚ ਆ ਜਾਏਗੀ, ਤਾਂ ਉਹ ਫਿਰ ਕਿਆ ਹਾਲ ਬਣੇਗਾ? ਤੁਸੀਂ ਦੇਖ ਲਓ। ਫਿਰ ਇਹ ਵੀ ਇੱਕ ਸੱਚਾਈ ਹੈ। ਇਹ ਵੀ ਇੱਕ ਸਿਸਟਮ ਦਾ ਪਾਰਟ ਹੈ। ਪੰਜਾਬੀ ਦੀ ਕਾਫੀ ਕਵਿਤਾਵਾਂ ਦੇ ਵਿੱਚ ਬੋਲਿਆ ਜਾਂਦਾ ਕਿ ਸਿਸਟਮ ਦਾ ਪੁਰਜਾ ਬਣ ਗਿਆ। ਬਣ ਗਿਆ, ਤੇ ਬਟ ਨਹੀਂ, ਕੁਛ ਲੋਕ ਲੱਗੇ ਹੋਏ ਨੇ, ਬਹੁਤ ਵਧੀਆ ਟੀਚਰ ਹੈਗੇ ਨੇ ਜਿਹੜੇ ਅਲੱਗ-ਅਲੱਗ ਲੱਗੇ ਹੋਏ ਨੇ, ਪਰ ਉਹ YouTube 'ਤੇ ਜਾਂ ਸੋਸ਼ਲ ਮੀਡੀਆ 'ਤੇ ਨਹੀਂ ਹੈ, ਪਰ ਉਹ ਆਪਣੇ ਬੇਸ 'ਤੇ ਬਹੁਤ ਵਧੀਆ ਟੀਚਰ। ਤੇ ਦੇਖੋ, ਤੁਸੀਂ ਖੁਦ ਹੀ ਕਿਹਾ ਕਿ ਵੀ ਇਹਦੀ ਘੱਟ ਸੀਟਾਂ ਨੇ, ਪਰ ਤਿਆਰੀ ਬਹੁਤ ਜਣੇ ਕਰਦੇ ਨੇ, ਪਰ ਜਿਹੜੇ ਰਹਿ ਜਾਂਦੇ ਨੇ, ਜਿਹੜੇ ਕਿ ਵੀ ਉਹਨਾਂ ਨੇ ਤਿਆਰੀ ਵੀ ਕੀਤੀ, ਪੂਰੀ ਤਿਆਰੀ ਦੱਬ ਕੇ ਕੀਤੀ, ਪਰ ਨਹੀਂ ਹੋਇਆ ਉਹਨਾਂ ਦਾ UPSC ਜਾਂ IPS, ਤਾਂ ਉਹਨਾਂ ਦਾ ਕੀ, ਉਹਨਾਂ ਬੱਚਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ, ਜਾਂ ਉਹ ਕੀ ਕਰਦੇ ਨੇ? ਉਹ ਕੁਛ ਨਹੀਂ, ਉਹ ਟੀਚਰ ਬਣ ਜਾਂਦੇ ਨੇ, ਫਿਰ ਉਹ ਅੱਗੇ ਦੂਜੇ ਬੱਚਿਆਂ ਦੀ ਤਿਆਰੀ ਕਰਵਾਉਣ ਲੱਗ ਜਾਂਦੇ। ਹੋਰ ਆਪਸ਼ਨ ਹੈ ਕੋਈ ਨਹੀਂ ਹੈ। ਦੇਖੋ, ਜੇ ਤੁਸੀਂ ਮਾਈਂਡ ਸੈੱਟ ਨੌਕਰੀ ਵਾਲਾ ਬਣਾ ਲਿਆ, ਤਾਂ ਮੇਰਾ ਮੰਨਣਾ ਉਹਨੂੰ ਤੁਹਾਨੂੰ ਬਿਜ਼ਨਸ ਕਨਵਰਟ ਕਰਨ ਲਈ ਤੁਸੀਂ 4 ਸਾਲ ਇੱਕ ਚੀਜ਼ ਨੂੰ ਡੈਡੀਕੇਟ ਹੋ ਕੇ ਲਾ ਰਹੇ ਹੋ। ਠੀਕ ਹੈ ਵੀ ਮੈਂ ਕਲੀਅਰ ਕਰਨਾ ਹੈ, ਤੁਹਾਡਾ ਮਾਈਂਡ ਸੈੱਟ ਹੀ ਨੌਕਰੀ ਵਾਲਾ ਹੈ। ਜੇ ਤੁਸੀਂ ਨੌਕਰੀ ਲਈ ਤਿਆਰੀ ਕਰ, ਜੇ ਤੁਸੀਂ ਰੱਬ ਨਾ ਕਰੇ ਕੋਈ ਅਸਫਲ ਹੁੰਦਾ ਹੈ, ਤਾਂ ਉਹਨੂੰ ਫਿਰ ਉਹ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰ ਲੇਗਾ ਜਾਂ ਟੀਚਿੰਗ ਕਰ ਲੇਗਾ। ਪਰ ਜੇ ਤੁਸੀਂ ਕਹੋ ਬਿਜ਼ਨਸ ਸੈਕਟਰ 'ਚ ਚੱਲੇਗਾ, ਕੋਆਪਰੇਟਿਵ 'ਚ, ਤਾਂ ਬਹੁਤ ਘੱਟ ਬੱਚੇ ਜਾਂਦੇ, ਕਿਉਂਕਿ ਉਹ ਫਿਰ 3-4 ਸਾਲ ਦੇ ਜਿਹੜਾ ਮਾਈਂਡ ਸੈੱਟ ਆ ਉਹਨੂੰ ਨਹੀਂ ਬਦਲਿਆ ਜਾ ਸਕਦਾ, ਤੇ ਡਿਪਰੈਸ਼ਨ 'ਚ ਆ ਜਾਂਦੇ ਨੇ ਜਾਂ ਗਲਤ ਪਾਸੇ ਚੱਲ ਪੈਂਦੇ ਨੇ। ਤੇ ਇਹ ਵੀ ਇੱਕ ਫੈਕਟਰ ਹੈ। ਤਾਂ ਨੌਕਰੀ ਇੱਕ ਜ਼ਰੀਆ, ਇੱਕ ਉਮਰ ਤੱਕ ਮਿਲ ਗਈ ਤਾਂ ਠੀਕ ਹੈ, ਜੇ ਤੁਸੀਂ ਲੈਣਾ ਚਾਹੁੰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਆਪਸ਼ਨ B ਰੱਖ ਕੇ ਚੱਲਣਾ ਚਾਹੀਦਾ ਹੈ ਮੇਰਾ। ਨਹੀਂ, ਇਹ ਨਹੀਂ ਤੁਹਾਨੂੰ ਲੱਗਦਾ ਕਿ ਵੀ ਜਿੱਦਾਂ ਕਿ ਵੀ ਬੰਦੇ ਇੰਨੀ ਜ਼ਿਆਦਾ ਸਟੱਡੀ ਕਰ ਰਹੇ ਨੇ, ਜੇ ਮੈਂ ਵੀ ਸਿਲੇਬਸ ਮੈਂ ਦੇਖਿਆ IPS UPS, ਜੋ ਮਤਲਬ UPSC ਦਾ ਸਿਲੇਬਸ ਹੈ, ਵਿੱਚ ਜੋ ਫਿਲੋਸਫੀ ਆ ਜਾਂਦੀ ਹੈ, ਸਾਈਕੋਲੋਜੀ ਆ ਜਾਂਦੀ ਹੈ, ਸੋਸ਼ੀਓਲੋਜੀ, ਹਿਸਟਰੀ, ਇਕਨੋਮਿਕਸ, ਸਾਰੇ ਸਬਜੈਕਟ ਆ ਜਾਂਦੇ। ਹਾਂਜੀ, ਮਤਲਬ ਕਿ ਇੰਨੇ ਵਧੀਆ ਤਰੀਕੇ ਨਾਲ ਪੜ੍ਹਦੇ ਹਾਂ ਆਪਾਂ, ਇੰਨਾ ਡੀਪ ਪੜ੍ਹਦੇ ਹਾਂ, ਸਾਈਕੋਲੋਜੀ ਇੰਨੀ ਡੀਪ ਸਮਝਦੇ ਹਾਂ ਅਸੀਂ,
ਫਿਲਾਸਫੀ ਅਸੀਂ ਇੰਨੀਆਂ ਅੱਛੇ ਫਿਲਾਸਫਰਸ ਨੂੰ ਪੜ੍ਹਦੇ ਆ, ਸਾਡਾ ਦਿਮਾਗ ਵੈਸੇ ਹੀ ਚੇਂਜ ਹੋ ਜਾਂਦਾ ਆ। ਪਰ ਤੁਹਾਨੂੰ ਨਹੀਂ ਲੱਗਦਾ ਕਿ ਵੀ ਇੰਨਾ ਕੁਝ ਪੜ੍ਹਨ ਤੋਂ ਬਾਅਦ ਕਿ ਬੰਦਾ ਜਦੋਂ ਨਹੀਂ ਵੀ ਕਲੀਅਰ ਹੋ ਰਿਹਾ ਤਾਂ ਉਸਦੇ ਬ੍ਰੇਨ ਦੇ ਉੱਤੇ ਇੰਨਾ ਗੁੱਡ ਅਸਰ ਪੈ ਜਾਂਦਾ ਕਿ ਵੀ ਉਹਦੇ ਅੰਦਰ ਕਹਿੰਦੇ ਇੱਕ ਵਧੀਆ ਬੀਜ ਚਲੇ ਜਾਂਦੇ ਆ ਕਿ ਉਹਨੂੰ ਵੀ ਇਹੋ ਜਿਹੇ ਥਾਟ ਕਿੱਦਾਂ, ਤੁਹਾਨੂੰ ਕੀ ਲੱਗਦਾ ਕਿ ਵੀ ਉਹਨੂੰ ਥਾਟ ਆ ਸਕਦੇ ਕਿ ਇਹੋ ਜਿਹੇ ਸੁਸਾਈਡ ਵਾਲੇ ਕਿ ਵੀ ਨਹੀਂ ਯਾਰ ਮੇਰਾ ਹੋਇਆ ਨਹੀਂ ਤਾਂ ਮੈਂ ਇਹ ਤੋਂ ਚੰਗਾ ਕੀ ਜੀ ਕੇ ਕਰਨਾ ਜਾਵਾਂ। ਜਿੱਦਾਂ ਮੈਂ ਦੱਸਿਆ ਵੀ UPSC ਵਗੈਰਾ 'ਚ ਲਿਮਟਿਡ ਸੀਟਾਂ ਹੁੰਦੀਆਂ 1000-1100, ਉੱਥੇ ਜਾਂ ਇੰਟਰਵਿਊ ਲਈ ਜਾਂਦੇ ਹਨ। ਉੱਥੇ ਮੰਨ ਲਓ ਜੇ 1000 ਸੀਟ ਹੈ ਤਾਂ ਉਹ 2 ਜਾਂ 3 ਟਾਈਮਸ 3000 ਬੱਚਾ ਬੁਲਾਉਂਦੇ। ਜਿਹੜਾ ਬੱਚਾ ਸਿਲੈਕਟ ਹੋਇਆ ਉਹ ਇੰਟੈਲੀਜੈਂਟ ਹੈ, ਉਹਨੇ ਮਿਹਨਤ ਕਰੀ, ਨੋ ਡਾਊਟ। ਬਟ ਜਿਹੜਾ ਰਿਜੈਕਟ ਹੋਇਆ ਆਖਰੀ ਪੜਾਅ 'ਤੇ ਇੰਟਰਵਿਊ 'ਚ, ਉਹ ਵੀ ਤਾਂ ਇੰਟੈਲੀਜੈਂਟ ਹੈ, 2 ਨੰਬਰ ਘੱਟਦੇ। ਮੇਰਾ ਮੰਨਣਾ ਜਿਹੜਾ ਬੱਚਾ UPSC ਕਰਕੇ ਐਗਜ਼ਾਮ 'ਚ, A ਗ੍ਰੇਡ ਦੇ ਐਗਜ਼ਾਮ 'ਚ ਰਿਜੈਕਟ ਵੀ ਹੁੰਦਾ ਹੈ, ਉਹਨੂੰ ਐਟਲੀਸਟ ਸਟੇਟ ਦੇ, ਉਸ ਸਟੇਟ ਦਾ ਬੱਚਾ, ਉਸ ਸਟੇਟ 'ਚ ਉਹਨੂੰ ਕੋਈ ਕੋਟਾ ਦਿੱਤਾ ਜਾਵੇ ਵੀ ਇਹਨੇ ਉਸ ਲੈਵਲ ਤੱਕ ਪਹੁੰਚਿਆ ਹੈ, ਇਹਨੇ ਘੱਟੋ ਘੱਟ ਉਹ ਐਗਜ਼ਾਮ ਕਲੀਅਰ ਕਰਿਆ, ਤਾਂ ਉਹਨੂੰ ਇੱਕ ਰੈਪੂਟੇਡ ਜੋਬ B ਗ੍ਰੇਡ ਦੀ ਜਾਂ ਉੱਥੇ ਲਈ ਉਹਦਾ ਕੋਟਾ ਦਿੱਤਾ ਜਾਵੇ ਅਤੇ ਉੱਥੇ ਰੱਖਿਆ ਜਾਵੇ। ਅਤੇ ਉਹਨੂੰ ਫਿਰ ਦੁਬਾਰਾ ਸਿਰੇ 'ਤੇ ਫਿਰ ਤਿਆਰੀ ਕਰਨੀ ਪੈਂਦੀ। ਬੱਚਾ ਤਾਂ ਇੰਟੈਲੀਜੈਂਟ ਹੀ ਹੈ ਜਿਹੜਾ ਨਹੀਂ, UPSC ਉਸ ਲੈਵਲ ਤੱਕ ਪਹੁੰਚਿਆ। ਜਿਵੇਂ ਇਹ ਨਹੀਂ ਹੋ ਸਕਦਾ ਕਿ ਵੀ ਜੇ ਕੋਈ ਬੰਦਾ UPSC ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਫਿਰ ਕੋਈ ਵੀ C ਗ੍ਰੇਡ ਜਾਂ B ਗ੍ਰੇਡ ਦੀ ਜੌਬ ਲੈ ਲਵੇ ਪਹਿਲਾਂ ਨਾਲ ਤੇ ਫਿਰ ਬਾਅਦ 'ਚ ਤਿਆਰੀ ਕਰੀ ਚਲੇ UPSC ਦੀ ਕਿ ਵੀ ਚੱਲ ਜਾ। ਜਿਹੜੇ ਹੈਗੇ, ਜਿਹੜੇ ਮਿਡਲ ਕਲਾਸ ਮੈਂ ਤੁਹਾਨੂੰ ਦੱਸ ਰਿਹਾ, ਉਹ ਇੱਦਾਂ ਹੀ ਕਰਦੇ ਆ, ਇੱਕ ਜੋਬ ਲੈ ਕੇ ਉਹਦੇ ਨਾਲ ਤਿਆਰੀ ਕਰਦੇ। ਉਹਦੇ 2 ਫਾਇਦੇ ਹੋ ਜਾਂਦੇ ਉਹਨਾਂ ਨੂੰ, ਇੱਕ ਤਾਂ ਗੌਰਮੈਂਟ ਜੋਬ ਦਾ ਕੋਟਾ ਮਿਲ ਜਾਂਦਾ ਉਹਨਾਂ ਨੂੰ। ਬਟ ਮੈਂ ਇਹ ਕਹਿ ਰਿਹਾ, ਜੇ ਉਹ C ਗ੍ਰੇਡ ਜੋਬ ਨਹੀਂ ਹੈ, ਕਿਸੇ ਕੋਲ ਕੋਈ ਜੋਬ ਨਹੀਂ ਹੈ, ਉਹ ਜੇ A ਗ੍ਰੇਡ ਜੋਬ 'ਚ ਐਟ ਦ ਪੁਆਇੰਟ ਪਹਿਲੇ ਪ੍ਰੀ ਕਲੀਅਰ ਕਰਦਾ, ਫਿਰ 8-7 ਐਗਜ਼ਾਮ ਮੇਨਸ ਦੇ ਕਲੀਅਰ ਕਰਦਾ, ਫਿਰ ਇੰਟਰਵਿਊ 'ਚ ਜਾ ਕੇ ਰਹਿ ਜਾਂਦਾ ਲਾਸਟ ਪੜਾਅ। ਠੀਕ ਹੈ, ਮੰਨ ਲਓ 10,000 50 ਸੀਟਾਂ, ਇੱਕ ਦਾ 10,000 51 ਰੈਂਕ ਹੈ, 1 ਨੰਬਰ ਦਾ ਫਰਕ ਹੋਏਗਾ, 2 ਉਹ ਵੀ ਬੱਚਾ ਇੰਟੈਲੀਜੈਂਟ ਹੈ ਨੰਬਰ। ਉਹਨੂੰ ਹੁਣ ਕਿਤੇ ਹੋਰ ਨੌਕਰੀ ਲੈਣੀ, ਉਹਨੂੰ ਸ਼ੁਰੂ ਤੋਂ ਫਿਰ ਪ੍ਰੋਸੈਸ ਸਟਾਰਟ ਕਰਨਾ ਪਵੇਗਾ। ਤਾਂ ਮੇਰਾ ਮੰਨਣਾ ਉਸ ਇੰਟੈਲੀਜੈਂਟ ਮਾਈਂਡ ਨੂੰ ਵਰਤਿਆ ਜਾ ਸਕਦਾ ਸਟੇਟ 'ਚ ਜਾਂ ਕਿਸੇ ਹੋਰ ਰਿਜ਼ਰਵੇਸ਼ਨ ਦੇ ਕੇ ਨੈਕਸਟ ਟਾਈਮ ਲਈ, ਤਾਂ ਉਸ ਯੰਗ ਮਾਈਂਡ ਨੂੰ ਵਰਤਿਆ ਜਾ ਸਕਦਾ ਕਿਤੇ ਹੋਰ। ਨਹੀਂ, ਇਹ ਵੈਸੇ ਚਲੋ ਤੁਹਾਡੇ ਤੋਂ ਆਪਾਂ ਪੁੱਛਦੇ ਹਾਂ ਕਿ ਤੁਸੀਂ ਇੰਨਾ ਟਾਈਮ ਹੋ ਗਿਆ ਹੁਣ ਸਟੂਡੈਂਟਸ ਦੇ ਵਿੱਚੋਂ, ਤੁਸੀਂ ਸਟੂਡੈਂਟ ਤਿਆਰੀਆਂ ਕਰਵਾ ਰਹੇ ਹੋ ਜਾਂ ਬਹੁਤ ਸਾਰੇ ਸਟੂਡੈਂਟ ਡੇਲੀ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੀ ਹੈ। ਕੋਈ ਇੱਦਾਂ ਦੀ ਕੋਈ ਹੋਵੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਯਾਦ ਕਿਸੇ ਸਟੂਡੈਂਟ ਦੀ, ਚਾਹੇ ਉਹ SSC ਦੇ ਵਿੱਚ ਹੋਵੇ ਚਾਹੇ ਉਹਦੇ ਵਿੱਚ, ਕਿ ਜਿਹੜੇ ਤੁਹਾਨੂੰ ਲੱਗਦਾ ਕਿ ਵੀ ਹਾਂ ਯਾਰ ਉਹ ਸਟੂਡੈਂਟ ਸੀਗਾ, ਉਹਨੇ ਕਿੰਨੀ ਤਿਆਰੀ ਕੀਤੀ ਜਾਂ ਰਹਿ ਗਿਆ ਉਸ ਤੋਂ ਬਾਅਦ, ਤੇ ਉਹਨੇ ਉਸ ਤੋਂ ਬਾਅਦ ਕੀ ਕੁਛ ਕੀਤਾ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਹਾਂ ਇਹ ਮੇਰੇ ਦਿਮਾਗ ਦੇ ਵਿੱਚ ਨਹੀਂ ਭੁੱਲਦਾ ਉਹਦੇ ਮੇਰੇ ਰਹਿਣ। ਕੋਲ ਇੱਕ ਸਟੂਡੈਂਟ ਸੀ ਬੱਚਾ, ਉਹ ਬਹੁਤ ਬੈਂਕਿੰਗ ਦੀ ਤਿਆਰੀ ਕਰ ਰਿਹਾ ਸੀ, ਲੜਕੀ ਸੀ। ਮਤਲਬ ਉਹ ਪਹਿਲੇ ਸ਼ੁਰੂ ਤੋਂ ਮੈਂ ਉਹਨਾਂ ਨੂੰ ਜਾਣਦਾ ਸੀ, ਗ੍ਰੈਜੂਏਸ਼ਨ ਟਾਈਮ 'ਤੇ ਉਹ ਮੇਰੇ ਕੋਲ ਪੜ੍ਹਦੇ ਹੁੰਦੇ ਸੀ। ਮੈਂ ਅਤੇ ਚੰਗੀ ਤਰ੍ਹਾਂ ਸਾਡੇ ਚਲੋ ਰਿਸ਼ਤੇ ਵੀ ਹੈ ਫੈਮਿਲੀ। ਉਹ ਬੱਚੇ ਬਹੁਤ ਇੰਟੈਲੀਜੈਂਟ, ਮਿਹਨਤ ਬਹੁਤ ਕਰੀ। ਤੁਸੀਂ ਇਹ ਕਹਿ ਲਓ ਵੀ ਐਗਜ਼ਾਮ ਦੇ ਦਿਨ 'ਚ ਤੁਸੀਂ ਕੁਛ ਕਹਿ ਲਓ ਵੀ 2 ਨੰਬਰ ਪਿੱਛੇ ਰਹਿ ਗਏ, 1 ਪਿੱਛੇ ਰਹਿ ਗਏ, ਉਹਨੇ, ਮੈਂ ਕਹਿੰਦਾ ਉਹਨੂੰ ਬੈਂਕਿੰਗ 'ਚ ਜੀ ਜਾ, ਸਿਰਫ ਬੈਂਕਿੰਗ ਦੀ ਹੀ ਤਿਆਰੀ ਸੀ ਉਸਦੀ। PO ਦਾ ਐਗਜ਼ਾਮ ਹੁੰਦਾ, ਪ੍ਰੋਬੇਸ਼ਨਰੀ ਦਾ। ਮੈਂ ਉਹਨੂੰ ਕਹਿੰਦਾ ਰਿਹਾ ਵੀ ਸਟੇਟ ਦੇ ਹੋਰ ਭਰ ਦਿਓ ਕਲੈਰੀਕਲ ਦੇ, ਉਹ ਕਹਿੰਦੀ ਨਹੀਂ ਸਰ ਮੈਂ ਐਗਜ਼ਾਮ ਹੀ ਉਹਦਾ ਦੇਣਾ। ਮੈਂ ਤੁਹਾਨੂੰ ਦੱਸਾਂ, ਜਦ ਉਹਦੇ ਲਾਸਟ ਅਟੈਂਪਟ ਸੀ, ਜ਼ਿਆਦਾ ਏਜ ਪੂਰੀ ਹੋ ਗਈ, ਉਸ ਤੋਂ ਬਾਅਦ ਉਹਦਾ ਦਿਲ ਟੁੱਟ ਗਿਆ। ਉਹਦੇ ਘਰ ਦੇ ਕਹਿੰਦੇ ਨੇ ਉਹਨੇ ਕਿਤਾਬਾਂ ਹੀ ਛੱਡਤੀਆਂ, ਇੱਕ ਸਾਈਡ 'ਤੇ ਰੱਖਦੇ, ਮਤਲਬ ਕੁਛ ਨਹੀਂ, 2 ਮਹੀਨੇ 'ਚ ਉਹਨੇ ਵਿਆਹ ਕਰਾਇਆ ਅਤੇ ਉਹ ਬਾਹਰ ਚਲੇ। ਘਰ ਦੇ ਵੀ ਇਹੀ ਲਿਖਦੇ ਸੀ ਵੀ ਨੌਕਰੀ, ਘਰ ਦੇ ਨੂੰ ਆਪਸ਼ਨ ਇਹ ਦਿੱਤਾ ਜਾਂ ਤਾਂ ਨੌਕਰੀ ਲੱਗ ਜਾ ਜਾਂ ਵਿਆਹ ਕਰਾ। ਅਤੇ ਨੌਕਰੀ ਲੱਗੀ ਨਹੀਂ ਬਾਈ ਚਾਂਸ, ਅਤੇ ਵਿਆਹ ਨੂੰ ਘਰਦਿਆਂ ਨੇ 2 ਮਿੰਟ ਮਾਰੇ। ਇੰਟੈਲੀਜੈਂਟ ਸੀ ਉਹ। ਤਾਂ ਇਹ ਵੀ ਇੱਕ ਮੈਂਟੈਲਿਟੀ ਹੈ, ਲੜਕੀਆਂ 'ਤੇ ਸਪੈਸ਼ਲੀ ਇਹ ਪ੍ਰੈਸ਼ਰ ਰਹਿੰਦਾ ਹੈ ਵੀ ਜੇ ਨੌਕਰੀ ਲੱਗ ਗਈ ਤਾਂ ਠੀਕ ਹੈ, ਨਹੀਂ ਆਪਣਾ ਵਿਆਹ ਕਰਾਓ। ਅਤੇ ਇਹ ਰਹਿੰਦਾ, ਵਿਆਹ ਤੋਂ ਬਾਅਦ ਤਾਂ ਫਿਰ ਕੋਈ ਵੀ ਪੜ੍ਹਦੀ, ਕਿਉਂਕਿ ਸਾਡਾ ਕਲਚਰ ਇੱਦਾਂ ਦਾ ਹੈ ਲੜਕੀਆਂ ਨੂੰ ਪੜ੍ਹਾਉਣੇ ਦਾ। ਤੇ ਤੁਹਾਡੇ ਕੋਲ ਕਦੇ ਇਦਾਂ ਨਹੀਂ ਹੋਇਆ ਕਿ ਵੀ ਇੰਨੀ ਜ਼ਿਆਦਾ ਕਿਸੇ ਨੇ ਤਿਆਰੀ ਕੀਤੀ, ਉਹਦਾ ਨਿਕਲਿਆ ਨਹੀਂ ਤੇ ਉਹ ਤੁਹਾਡੇ ਕੋਲ ਆਇਆ ਬਹੁਤ ਮੈਂ ਮਰ ਨਹੀਂ, ਜਾਣਾ ਬਹੁਤ ਵੀ ਅੱਜ? ਬੱਚੇ ਨਹੀਂ, ਬਹੁਤ ਬੱਚੇ ਹੈ, ਬਹੁਤ ਬੱਚੇ। ਇਹ ਦੇਖੋ ਜਾਂ ਐਗਜ਼ਾਮ 'ਚ ਫੇਲ ਹੁੰਦਾ ਤਾਂ ਮਹੀਨਾ ਕੇ ਸਰੂਰ ਰਹਿੰਦਾ ਵੀ ਮੇਰਾ ਰਹਿ ਗਿਆ ਐਗਜ਼ਾਮ, ਵੀ ਮੈਂ ਅਗਲੀ ਵਾਰ ਮਿਹਨਤ ਕਰਾਂਗਾ। ਅਤੇ 100 'ਚ 90% ਤਾਂ ਫਿਰ ਮਹੀਨੇ ਕੇ ਬਾਅਦ ਉਹੀ ਟਰੈਕ 'ਤੇ ਆ ਜਾਂਦੇ ਨੇ। ਇਹ ਤੁਹਾਨੂੰ ਆਪਣਾ ਹੀ ਮਾਈਂਡ ਸੈੱਟ ਬਣਾਉਣਾ ਪਏਗਾ। ਟੀਚਰ ਤੁਹਾਨੂੰ ਗਾਈਡ ਕਰ ਸਕਦਾ, ਅਸੀਂ ਥੋੜ੍ਹਾ ਬਹੁਤ ਮੋਟੀਵੇਟ ਕਰ ਸਕਦੇ। 4 ਪੈਸੇ ਲੈ ਲੈਂਦੇ ਸੀ ਤਾਂ ਹੋਰ ਮੋਟੀਵੇਟ ਕਰ ਦਿੰਦੇ ਆ ਟੀਚਰ, ਕੋਈ ਵੀ ਟੀਚਰ ਹੋਵੇ ਚਾਹੇ ਫਰੀ ਵਾਲਾ ਹੋਵੇ। ਬਟ ਤੁਹਾਨੂੰ ਮੋਟੀਵੇਟ, ਇਨਰ ਮੋਟੀਵੇਟ ਹੋਣਾ ਪੈਣਾ, ਅੰਦਰੋਂ ਹੋਣਾ ਪੈਣਾ। ਜਦ ਤੱਕ ਤੁਹਾਡਾ, ਮੇਰਾ ਮੰਨਣਾ, ਬੱਚੇ ਦਾ ਮਾਈਂਡ ਸੈੱਟ ਨਹੀਂ ਹੈ ਕਿ ਮੈਂ ਕਿਆ ਕਰਨਾ ਕਿਆ ਨਹੀਂ, ਕਿਉਂਕਿ ਬੱਚੇ ਨੂੰ ਤਾਂ ਪਤਾ ਹੀ ਨਹੀਂ 90% ਨੂੰ ਵੀ ਮੈਂ ਕਰਨਾ ਕਿਆ, ਕਿਹੜੀ ਜੋਬ। ਜਿਹੜੀ ਜੋਬ ਨਿਕਲ ਗਈ ਉਹਦਾ ਫਾਰਮ ਭਰਤਾ, ਨਿਕਲ ਕੇ ਤਾਂ ਠੀਕ ਹੈ, ਨਹੀਂ ਅਗਲਾ ਭਰ ਦਾਂਗੇ। ਇਹ ਟਰੈਂਡ ਵੀ ਹੈ।
ਤੇ ਜੇ ਚਲੋ ਵਾਪਸ ਆਈਏ ਉਸ ਗੱਲ ਤੇ ਕਿ ਵੈਸੇ ਹੋਰ ਤੁਹਾਨੂੰ ਕੀ ਕਾਰਨ ਲੱਗਦੇ ਨੇ ਕਿ ਵੀ ਜਿਹੜੇ ਆਈਪੀਐਸ ਆਫੀਸਰ ਆਈਐਸ ਆਫੀਸਰ ਕਿਉਂ ਨਹੀਂ ਆ ਰਹੇ ਪੰਜਾਬ ਤੋਂ? ਹੋਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਇੱਕ ਗੱਲ ਤਾਂ ਹੋਵੇ ਦੇਖੋ ਕਿ ਵੀ ਸਾਡਾ ਜਿਹੜੀ ਐਜੂਕੇਸ਼ਨ ਸਿਸਟਮ, ਮੈਂ ਦੱਸਿਆ ਵੀ ਸਾਡਾ ਸਕੂਲਿੰਗ ਸਿਸਟਮ ਠੱਪ ਹੋਇਆ ਪਿਆ। ਜੇ ਸਕੂਲਿੰਗ ਸਿਸਟਮ ਸਾਡਾ ਬੇਸ ਹੈ ਬੱਚੇ, ਸਕੂਲਿੰਗ ਸਿਸਟਮ ਜੇ ਸਟਰੋਂਗ ਨਹੀਂ ਹੋਏਗਾ ਤਾਂ ਅਸੀਂ ਅਫਸਰ ਲਗਾਉਣ ਲਈ ਹੀ ਨਹੀਂ ਪੜ੍ਹਾਵਾਂਗੇ। ਅਸੀਂ ਪੜ੍ਹਾਵਾਂਗੇ ਚਪੜਾਸੀ ਤੇ ਨੌਕਰੀ ਸਿੰਪਲ ਚਮਚਾਗਿਰੀ ਲਈ ਹੈ ਤਾਂ ਉਹ ਉੱਦਾਂ ਦਾ ਹੀ ਰਿਜ਼ਲਟ ਆਵੇਗਾ। ਤਾਂ ਇੱਕ ਤਾਂ ਸਾਨੂੰ ਉਹ ਪੈਟਰਨ ਚੇਂਜ ਕਰਨਾ ਪੈਣਾ। ਦੂਸਰਾ ਸਾਨੂੰ ਆਪਣਾ ਮਾਈਂਡ ਸੈਟ, ਆਪਣਾ ਬੌਧਿਕ ਸਤਰ ਜਿਹਨੂੰ ਅਸੀਂ ਕਹਿ ਲਈਏ, ਉਹ ਸਾਨੂੰ ਆਪਣਾ ਚੱਕਣਾ ਪੈਣਾ। ਜੇ ਸਕੂਲ ਵਧੀਆ ਵੀ ਤਾਂ ਵੀ ਕਹੀਏ ਤਾਂ ਬੌਧਿਕ ਸਤਰ ਜਾਂ ਅਸੀਂ ਕਹਿ ਰਹੇ ਮੈਂਟਲ ਏਜ ਆ ਵੀ ਨੌਕਰੀ ਚਾਹੀਦੀ ਸ਼ਾਹੀ ਜਿਸ 'ਚ ਕੰਮ ਨਾ ਕਰਨਾ ਪਵੇ, ਜਾਂ ਨੌਕਰੀ ਲਈ ਸਾਡਾ ਸਿੱਧਾ ਹਿਸਾਬ ਇਹ ਹੈ ਵੀ ਅਸੀਂ ਆਰਾਮ ਕਰਾਂਗੇ, ਹੁਕਮ ਚਲਾਵਾਂਗੇ ਅਤੇ ਰਿਸ਼ਵਤ ਖਾਵਾਂਗੇ। ਇਹ ਮਾਈਂਡ ਸੈਟ ਬਹੁਤ ਸਾਡਾ ਸੈੱਟ ਹੈ ਅਤੇ ਸ਼ਾਇਦ ਇਸੇ ਕਰਕੇ ਸਾਡੇ ਭਾਗ ਵੀ ਨਹੀਂ ਲੱਗ ਰਹੇ। ਅਤੇ ਉਸ ਤੋਂ ਇਲਾਵਾ ਬਹੁਤ ਕਾਰਨ ਹੈ ਵੀ ਸਾਡਾ ਰਿਸੋਰਸਿਸ ਹੈਗੇ ਆ, ਜ਼ਮੀਨਾਂ ਹੈਗੀਆਂ ਮੈਂ ਤੁਹਾਨੂੰ ਦੱਸਿਆ, ਅਤੇ ਜਦ ਤੱਕ ਸਾਡੇ ਸਿਰ 'ਤੇ ਜੁੱਤੀ ਨਹੀਂ ਪੈਣੇ ਵਾਲੀ ਹੁੰਦੀ ਸ਼ਾਇਦ ਅਸੀਂ ਨਹੀਂ ਪੜ੍ਹਾਂਗੇ। ਇਹ ਵੀ ਇੱਕ ਕਾਰਨ ਹੈ। ਨਹੀਂ, ਇਹ ਬਹੁਤ 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 ਇਹ 'ਚ ਤਾਂ ਬਹੁਤ ਨੇ। ਇਹ ਤਾਂ ਦੇਖੋ ਅੱਜ ਵੀ ਇੱਕ ਤਾਂ ਮੇਰੇ ਸਟੂਡੈਂਟ ਆਰਮੀ 'ਚ ਬਹੁਤ ਨੇ। ਉਹਦਾ ਤਾਂ ਆਰਮੀ ਵਾਲੇ ਤਾਂ ਮੈਨੂੰ ਬਹੁਤ ਮਿਲਦੇ ਨੇ, ਭਰੇ ਪਏ ਨੇ। ਉਹ ਅਸੀਂ ਫ੍ਰੀ ਬੈਚ ਚਲਾਉਂਦਾ ਮੈਂ ਸ਼ੁਰੂ ਤੋਂ ਹੀ। ਉਹ ਮਿਲ ਜਾਂਦੇ ਆ, ਉਹ ਕੰਟੀਨ 'ਤੇ ਕੋਈ ਕੁਛ ਲਿਆ ਦਿੰਦਾ, ਕਦੇ ਕੁਛ ਲਿਆ ਦਿੰਦਾ। ਤੁਹਾਨੂੰ ਪਤਾ ਹੀ ਵੀ ਕੰਟੀਨ 'ਤੇ ਉਹ ਹੋ ਜਾਂਦੀ ਆ। ਉਸ ਤੋਂ ਇਲਾਵਾ ਬੈਂਕ 'ਚ ਨੇ, ਪੁਲਿਸ 'ਚ ਨੇ। ਪੰਜਾਬ ਪੁਲਿਸ 'ਚ ਵੀ ਸਾਡੇ ਇਹ ਵਧੀਆ ਲੱਗੇ ਹੋਏ ਨੇ ਕਿ ਸਰਵਿਸ, ਤਾਂ ਉਹਦਾ ਵੀ ਡਾਇਰੈਕਟਲੀ ਹੈਲਪ ਮਿਲ ਜਾਂਦੀ ਆ। ਉਹ ਦੱਸਿਆ ਨਹੀਂ ਜਾ ਸਕਦਾ ਕਿਸੇ ਵੀ ਤਰੀਕੇ ਨਾਲ, ਬਟ ਵਧੀਆ ਲੱਗਦਾ ਜਾਂ ਅਸੀਂ ਕਿਤੇ ਜਾਂਦੇ ਆ ਕੋਈ ਪਛਾਣਦਾ ਤਾਂ ਈਵਨ ਕਿ ਕਈ ਉੱਠ ਕੇ ਸੱਤ ਵੀ ਬੜੀਏ ਹੁਣ ਤਗੜੇ ਲੱਗਦੇ ਆ ਸਾਡੇ ਨਾਲੋਂ ਵੀ, ਸਿਹਤਾਂ 'ਚ, ਅਤੇ ਉੱਠ ਕੇ ਜਾਂ ਪੈਰੀ ਹੱਥ ਲਾਉਂਦੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਤਾਂ ਬੜਾ ਚੰਗਾ ਵੀ ਲੱਗਦਾ, ਅਜੀਬ ਵੀ ਲੱਗਦਾ। ਪਰ ਹੈ ਇੱਕ ਅਧਿਆਪਕ ਦਾ ਇਹ ਮਾਣ ਦੀ ਗੱਲ ਹੈ ਸਾਡੇ। ਇਹਦੇ ਵਰਗਾ ਕੰਮ ਕੋਈ ਨਹੀਂ, ਇਹਦੇ ਵਰਗੀ ਇੱਜ਼ਤ ਵਾਲਾ ਕੰਮ ਪੂਰੇ ਸੰਸਾਰ ਵਿੱਚ ਕੋਈ ਨਹੀਂ। ਮਾਂ ਤੋਂ ਬਾਅਦ ਮੇਰੇ ਖਿਆਲ ਨਾਲ, ਮਾਂ ਬਾਪ ਤੋਂ ਬਾਅਦ ਦੂਜਾ ਅਧਿਆਪਕ ਹੀ ਹੈ ਜਿਹਨੂੰ ਅੱਜ ਦੇ ਯੁੱਗ 'ਚ ਪੈਰੀ ਹੱਥ ਲਾਉਂਦੇ ਆ ਜੇ ਕੋਈ ਚੰਗਾ ਅਧਿਆਪਕ ਚੰਗਾ ਹੈ। ਵੀ ਹਾਂ ਚੰਗਾ, ਹਾਂ ਨਹੀਂ, ਚੰਗੇ ਅਧਿਆਪਕ ਬਹੁਤ ਨੇ ਚੰਗੇ ਅਧਿਆਪਕ ਜਿਹੜੇ ਵਿਦਆਊਟ ਕਿਸੇ ਲਾਲਚ ਤੋਂ ਜਾਂ ਸੈਲਫਨੈਸ ਤੋਂ ਪੜ੍ਹਾਉਂਦੇ ਨੇ। ਤੇ ਜਿਹੜੇ ਇਹ ਸਾਡੇ ਮਤਲਬ ਹੁਣ ਆਈਪੀਐਸ ਆਈਐਸ ਆਫੀਸਰ ਜਿਹੜੀ ਆਪਾਂ ਸਾਰੀ ਗੱਲਬਾਤ ਕੀਤੀ ਹੈ ਕਿ ਵੀ ਸਾਡੇ ਪੰਜਾਬ 'ਚੋਂ ਘੱਟ ਨੇ ਜਾਂ ਹੋਰ ਸਟੇਟਾਂ ਦੇ ਵਿੱਚੋਂ ਜ਼ਿਆਦਾ ਆਉਂਦੇ ਨੇ। ਤੁਸੀਂ ਦੱਸਿਆ ਕਿ ਵੀ ਯੂਪੀ ਬਿਹਾਰ ਦੇ ਵਿੱਚ ਆਪਸ਼ਨ ਹੀ ਨਹੀਂ ਹੈਗੀ ਕਿ ਉਹਨਾਂ ਕੋਲ ਕੋਈ ਹੋਰ ਚੀਜ਼ ਉਹ ਕਰ ਸਕਣ। ਤੇ ਇਸੇ ਤਰੀਕੇ ਨਾਲ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਵੀ ਜਿਹੜੇ ਹੁਣ ਮਤਲਬ ਨਵੇਂ ਕੋਈ ਐਗਜ਼ਾਮਸ ਵੀ ਜਿਹੜੇ ਬੰਦੇ ਸਾਡੇ ਜਿਹੜੇ ਕੋਈ ਦੇਖ ਰਹੇ ਆ, ਸਾਡੀ ਆਡੀਅנס ਹੈ, ਉਹਦੇ ਕਿਸੇ ਨੂੰ ਦੱਸਣਾ ਹੋਵੇ ਕਿ ਵੀ ਤੁਸੀਂ ਇਹ ਐਗਜ਼ਾਮ ਨਵੇਂ ਆਏ ਨੇ ਤੇ ਤੁਸੀਂ ਇਹਨਾਂ ਨੂੰ ਭਰ ਸਕਦੇ ਹੋ, ਫਿਲ ਕਰ ਸਕਦੇ ਹੋ, ਕਿੱਥੋਂ ਫਿਲ ਕਰ ਸਕਦੇ ਨੇ, ਥੋੜਾ ਜਿਹਾ ਇਹਦੇ ਬਾਰੇ ਜੇ ਤੁਸੀਂ ਦੱਸੋ ਤਾਂ ਕਿ ਸਾਡੇ ਆਡੀਅנס ਮਤਲਬ ਉਹਨਾਂ ਚੀਜ਼ਾਂ ਨੂੰ ਉੱਥੇ ਜਾ ਕੇ ਅਪਲਾਈ ਕਰ ਸਕੇ। ਦੇਖੋ ਲਵੀ ਜੀ, ਇੱਥੇ ਐਗਜ਼ਾਮ ਸਾਰਾ ਸਾਲ ਸਟੇਟ ਲੈਵਲ ਤੇ ਸੈਂਟਰ ਲੈਵਲ ਦੇ ਲਗਭਗ ਹੁਣ ਨਿਕਲਦੇ ਰਹਿੰਦੇ ਨੇ। ਜੇ ਅਸੀਂ ਗੱਲ ਕਰੀਏ 10ਵੀਂ ਤੋਂ ਬਾਅਦ ਜਿਹੜੇ ਬੱਚੇ ਨੇ, ਜੇ ਕੋਈ ਡੀ ਗ੍ਰੇਡ ਜੋਬ ਵਾਲਾ ਵੀ ਹੈ, ਪੀਐਨ ਦੇ ਕੋਡ ਵਗੈਰਾ 'ਚ ਅੱਜ ਕੱਲ੍ਹ ਵਾਧੂ ਜੋਬਸ ਨਿਕਲੀਆਂ ਹੋਈਆਂ ਨੇ ਪੀਐਨ ਲੈਵਲ 'ਤੇ, ਉਹ ਵੀ ਬੱਚਾ ਭਰ ਸਕਦਾ। ਉਹ ਡਾਇਰੈਕਟ ਇੰਟਰਵਿਊ ਹੀ ਹੁੰਦਾ ਹੈ। ਉਹ 'ਚੋਂ ਮੈਨੂੰ ਨਹੀਂ ਲੱਗਦਾ ਕੋਈ ਇਹ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੋਈ ਜ਼ਿਆਦਾ ਮੈਟਰ ਕਰਦੀ ਹੈ। ਮੈਂ 5ਵੀਂ 8ਵੀਂ ਪਾਸ ਹੋਣਾ ਚਾਹੀਦਾ। ਉਹ ਤੋਂ ਬਾਅਦ ਜਿਹੜੇ ਬੱਚੇ ਨੇ 10ਵੀਂ ਪਾਸ ਕਰ ਲਈ, ਉਹਦੇ ਲਈ ਸਾਡੇ ਪੰਜਾਬ 'ਚ ਜਿਹੜੇ ਮੋਸਟਲੀ 80% ਬੱਚੇ ਚੂਜ਼ ਕਰਦੇ ਨੇ, ਉਹ ਨੇ ਆਰਮੀ 'ਚ ਜਾਂਦੇ ਨੇ, ਉਹ 'ਚ ਭਰਤੀ ਹੁੰਦੇ ਨੇ। ਤਾਂ ਆਰਮੀ ਦਾ ਟੈਸਟ ਦੇ ਸਕਦੇ 10ਵੀਂ ਬੇਸ 'ਤੇ, ਅਤੇ ਉਹ 'ਚ ਬਹੁਤ ਜ਼ਿਆਦਾ ਸਾਡੇ ਵਿਦਿਆਰਥੀ ਜਾਂਦੇ ਨੇ। ਅਤੇ 10ਵੀਂ ਤੋਂ ਬਾਅਦ ਜਿਹੜੇ +2 ਕਰ ਲਈ, ਜੇ ਤਾਂ ਕਿਸੇ ਨੇ ITI ਵਗੈਰਾ ਕਰੀ ਹੋਈ, ਤਾਂ ਵੀ ਆਰਮੀ 'ਚ ਟ੍ਰੇਡਸਮੈਨ ਦੀਆਂ ਜੋਬ ਨਿਕਲੀਆਂ ਹੋਈਆਂ। ਆਰਮੀ 'ਚ ਵੀ ITI ਵਗੈਰਾ ਅਲੱਗ-ਅਲੱਗ ਡਿਪਾਰਟਮੈਂਟ ਟੈਕਨੀਕਲ ਦੀਆਂ ਜੋਬਸ ਨਿਕਲੀਆਂ ਹੋਈਆਂ ਨੇ, ਅਤੇ ਉਹ ਬੱਚਾ ਭਰ ਸਕਦਾ ਹੈ। ਉਹ ਫੋਰਮ ਆਫਲਾਈਨ ਹੀ ਇੰਡੀਅਨ ਆਰਮੀ ਦੀ ਵੈਬਸਾਈਟ 'ਤੇ ਜਾ ਕੇ ਭਰ ਸਕਦਾ। ਉਸ ਤੋਂ ਬਾਅਦ +2 ਦੇ ਬੇਸ 'ਤੇ SSC ਦੀਆਂ ਜੋਬਸ ਨਿਕਲਦੀਆਂ ਨੇ, ਜਿਹਨੂੰ ਅਸੀਂ CHSL ਬੋਲਦੇ ਹਾਂ, ਹਾਇਰ ਸੈਕੰਡਰੀ ਲੈਵਲ 'ਤੇ ਮਲਟੀਟਾਸਕਿੰਗ ਸਟਾਫ ਦੀ। ਇੰਡੀਆ ਦੇ ਅਲੱਗ-ਅਲੱਗ ਅਦਾਰੇ ਆ ਜਿਹੜੇ, ਇਨਕਮ ਟੈਕਸ ਹੋ ਗਿਆ, ਐਕਸਾਈਜ਼ ਹੋ ਗਿਆ, ਬੈਂਕਿੰਗ ਹੋ ਗਿਆ, ਜਾਂ ਕੋਈ ਹੋਰ ਅਦਾਰੇ, ਉਹਨਾਂ ਵਿੱਚ ਜੋਬ ਮਿਲ ਜਾਂਦੀ। ਕਿਸੇ ਨੂੰ ਡਰਾਈਵਰ ਦੀ, ਕਿਸੇ ਨੂੰ ਕੁਛ, ਕਿਸੇ ਨੂੰ ਕਲਰਕ ਦੀ, ਜਾਂ ਮਲਟੀਟਾਸਕਿੰਗ ਸਟਾਫ ਦੀ, ਕਿਸੇ ਨੂੰ ਫਾਈਲਿੰਗ ਦੀ। ਅਤੇ ਜੋਬਸ ਬਲਕ 'ਚ ਆਉਂਦੀਆਂ ਨੇ। ਹਰੇਕ ਸਾਲ ਇਹਦਾ ਫਿਕਸ ਕੈਲੰਡਰ ਹੈ ਨੋਟੀਫਿਕੇਸ਼ਨ ਦਾ, ਔਨਲਾਈਨ ਹੀ ਸਾਰਾ ਪ੍ਰੋਸੈਸ ਹੁੰਦਾ ਹੈ। ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹਦੇ ਲਈ ਫਿਰ SSC ਗ੍ਰੈਜੂਏਸ਼ਨ ਲੈਵਲ ਦਾ ਪੇਪਰ ਹੁੰਦਾ ਆਲ ਇੰਡੀਆ ਦੇ, ਜਿਸ 'ਚ ਇੰਸਪੈਕਟਰ ਲੈਵਲ ਦੇ ਜੋਬਸ ਹੁੰਦੀਆਂ ਨੇ। ਉਸ ਤੋਂ ਇਲਾਵਾ ਰੇਲਵੇ ਦੀ ਜੋਬਸ ਨਿਕਲੀਆਂ ਹੋਈਆਂ ਨੇ, TT ਵਗੈਰਾ, ਜਾਂ ਉਹ ਰੇਲਵੇ ਦੇ ਲੋਕੋ ਪਾਇਲਟ ਜਿਹਨਾਂ ਨੂੰ ਬੋਲ ਦਿੰਦੇ ਉਹ।
ਜੇ ਅਸੀਂ ਪਾਰਟਿਕੂਲਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਅੱਜ ਦੇ ਸਮੇਂ 'ਚ ਇੱਕ ਤਾਂ ਕਲੈਰੀਕਲ ਦੀਆਂ ਜੋਬਸ ਲਗਾਤਾਰ ਨਿਕਲਦੀਆਂ ਰਹਿੰਦੀਆਂ ਤੇ ਉਹ 'ਚੋਂ ਬੜਾ ਗੈਪ ਰਹਿੰਦਾ ਕਿਉਂਕਿ ਸਾਡੇ ਬੱਚੇ ਨੂੰ ਪੰਜਾਬੀ ਟਾਈਪਿੰਗ ਨਹੀਂ ਆਉਂਦੀ ਦੇਖੋ ਜਿਹੜੀ ਕੰਪਲਸਰੀ ਹੈ। ਦੂਸਰਾ ਇਹ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟ ਨਿਕਲੀਆਂ ਹੋਈਆਂ ਨੇ ਗ੍ਰੈਜੂਏਸ਼ਨ ਲੈਵਲ ਤੇ ਵਧੀਆ ਗ੍ਰੇਡ ਹੈ ਸੀ ਗ੍ਰੇਡ ਦੀ ਜੋਬ ਹੈ ਬਟ ਸੈਲਰੀ ਦੀ ਬੀ ਗ੍ਰੇਡ ਦੇ ਲਗਭਗ ਹੋ ਜਾਂਦੀ ਹੈ ਐਕਸਾਈਜ਼ ਇੱਕ ਰੈਪਟਡ ਮਹਿਕਮਾ ਹੋ ਜਾਂਦਾ। ਉਸ ਤੋਂ ਇਲਾਵਾ ਲੇਬਰ ਇੰਸਪੈਕਟਰ ਦੀ ਜੋਬਸ ਨਿਕਲੀ ਹੋਈ ਸੀ ਠੀਕ ਹੈ। ਉਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਦਿੱਤੀ ਹੈ ਉਸ ਵਿੱਚ ਪਟਵਾਰੀ ਸੀ ਗ੍ਰੇਡ ਦੀਆਂ ਜੋਬਸ 1000 ਦੇ ਕਰੀਬ ਨਿਕਲ ਗਈਆਂ। ਪੰਜਾਬ ਪੁਲਿਸ ਕਾਂਸਟੇਬਲ ਦੀਆਂ 2000 ਪੋਸਟ ਆਉਣਗੀਆਂ। ਸਬ ਇੰਸਪੈਕਟਰ ਡਾਇਰੈਕਟ ਭਰਤੀ ਆਏਗੀ 300 ਤੋਂ 400 ਤੇ ਹੋਰ ਵੱਖ-ਵੱਖ ਅਦਾਰੇ ਦੀਆਂ ਜੋਬਸ ਨਿਕਲ ਗਈਆਂ ਤੇ ਜੋਬਸ ਲਗਾਤਾਰ ਨਿਕਲਦੀਆਂ ਰਹਿੰਦੀਆਂ ਹੈ ਤੇ ਜੇ ਬੱਚਾ ਲਗਾਤਾਰ ਮਿਹਨਤ ਕਰ ਰਿਹਾ ਉਹ ਕਿਤੇ ਨਾ ਕਿਸੇ ਡਿਪਾਰਟਮੈਂਟ 'ਚ ਸਿਲੈਕਟ ਹੋਏ ਹੈ ਤੇ ਜਿਹੜੇ ਨਵੇਂ ਹੁਣ ਗ੍ਰੈਜੂਏਸ਼ਨ ਕਰਕੇ ਆਉਂਦੇ ਉਹ ਵੀ ਆਰਾਮ ਨਾਲ ਹੋ ਜਾਣ ਬਸ਼ਰਤੇ ਤੁਹਾਨੂੰ ਸਾਰਾ ਸਿਲੇਬਸ ਮੁੜ ਕੇ ਪੜ੍ਹਨਾ ਪੈਣਾ ਚਾਹੇ ਆਪ ਪੜ੍ਹੋ ਚਾਹੇ ਕਿਤੇ ਪੜ੍ਹੋ ਤੇ ਤੁਹਾਨੂੰ ਕੰਸਿਸਟੈਂਟ ਪੜ੍ਹਨਾ ਪੈਣਾ ਨਾ ਕਿ ਜਦ ਪੋਸਟ ਨਿਕਲੀ ਉਦੋਂ ਤੁਸੀਂ ਪੜ੍ਹਨਾ ਸ਼ੁਰੂ ਕਰੋ ਫਿਰ ਕੁਛ ਨਹੀਂ ਹੋਵੇ। ਮਤਲਬ ਇਹੀ ਹੈ ਸਿਰਫ ਹੁਣ ਆਪਾਂ ਜੇ ਆਖਰ ਦੇ ਵਿੱਚ ਇਹਨੂੰ ਥੋੜਾ ਜਿਹਾ ਸਮ ਅਪ ਕਰੀਏ ਕਿ ਵੀ ਜੇ ਤੁਸੀਂ ਵਧੀਆ ਤਰੀਕੇ ਨਾਲ 6th ਕਲਾਸ ਤੋਂ ਲੈ ਕੇ 12th ਤੱਕ ਬਹੁਤ ਵਧੀਆ ਪੜ੍ਹੇ ਹੋ ਜੇ ਤੁਹਾਨੂੰ ਉਸਦੇ ਕਿਤਾਬਾਂ ਦੀ ਵਧੀਆ ਨੌਲੇਜ ਹੈਗੀ ਹੈ ਤੁਸੀਂ ਇੰਨੇ ਕੁ ਇੰਟੈਲੀਜੈਂਟ ਹੈਗੇ ਹੋ ਤਾਂ ਤੁਹਾਨੂੰ ਵਧੀਆ ਸਰਕਾਰੀ ਨੌਕਰੀ ਮਿਲ ਸਕਦੀ ਹੈ। ਪੋਸਟਾਂ ਦੀ ਕੋਈ ਕਮੀ ਨਹੀਂ ਹੈ ਲਗਾਤਾਰ ਐਗਜ਼ਾਮਸ ਨਿਕਲ ਰਹੇ ਨੇ ਸਰਕਾਰੀ ਨੌਕਰੀਆਂ ਨਿਕਲ ਰਹੀਆਂ ਨੇ ਤੇ ਸਿਰਫ ਤੁਸੀਂ ਫਿਲ ਕਰਨੀਆਂ ਨੇ ਪਰ ਜੇ ਤੁਹਾਡੀ ਪਹਿਲਾਂ ਤੋਂ ਤਿਆਰੀ ਹੈਗੀ ਹੈ ਤਾਂ ਹੀ ਤੁਸੀਂ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕਦੇ ਹੋ ਨਹੀਂ ਤੁਸੀਂ ਉਸ ਦੇ ਵਿੱਚ ਨਹੀਂ ਵਧੀਆ ਪਰਫਾਰਮ ਕਰ ਪਾਓਗੇ ਤੇ ਫਿਰ ਤੁਹਾਨੂੰ ਉਹਦੇ ਜਿਹੜੇ ਅਟੈਂਪਟ ਵੀ ਹੁੰਦੇ ਹੋਣਗੇ ਜੀ ਕਿ ਵੀ ਨਹੀਂ ਅਟੈਂਪਟ ਸਿਰਫ ਬੀ ਗ੍ਰੇਡ ਤੇ ਏ ਗ੍ਰੇਡ ਦੀ ਜੋਬ 'ਚ ਹੁੰਦੇ ਨੇ ਇੱਥੇ ਓਕੇ ਏਜ ਲਿਮਿਟ ਦਾ ਫੈਕਟਰ ਹੁੰਦਾ ਸੀ। ਓਕੇ ਚਲੋ ਮਤਲਬ ਏਜ ਵੀ ਨਿਕਲ ਰਹੀ ਹੈ ਜੇ ਤੁਸੀਂ ਅਟੈਂਪਟ ਬਾਰ-ਬਾਰ ਕਰ ਰਹੇ ਹੋ ਨਹੀਂ ਪਾਸ ਹੋ ਰਹੇ ਕਿਉਂਕਿ 1 ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਕਿਸੇ ਚੀਜ਼ ਦਾ ਅਟੈਂਪਟ ਕਰ ਪਾਓਗੇ ਤੇ ਕਿਉਂਕਿ ਇਹਦੀ ਫਿਰ ਅਗਲੀ ਵਾਰ ਆਏਗਾ। ਸੋ ਮਤਲਬ ਜੇ ਤੁਸੀਂ ਵਧੀਆ ਤਿਆਰੀ ਕਰਕੇ ਲਗਾਤਾਰ ਰੱਖੋਗੇ ਜੇ ਪਹਿਲਾਂ ਹੀ ਤੋਂ ਮਤਲਬ ਕਿ ਤੁਸੀਂ ਸਾਲ ਪਹਿਲਾਂ ਤਿਆਰੀਆਂ ਕਰ ਰਹੇ ਹੋ ਹਰੇਕ ਚੀਜ਼ ਦੀ ਤਾਂ 1 ਸਾਲ ਦੇ ਵਿੱਚ ਤੁਸੀਂ ਅਗਲੀ ਜੌਬ ਮਤਲਬ ਕੋਈ ਵੀ ਜੋ ਐਗਜ਼ਾਮ ਨਿਕਲਣਗੇ ਘੱਟੋ ਘੱਟ ਤੁਸੀਂ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕੋਗੇ। ਹਾਂ ਬਿਲਕੁਲ ਆਰਾਮ ਨਾਲ ਸਬਜੈਕਟ ਹੋਈ ਹੈ ਦੇਖੋ ਪੰਜਾਬੀ ਇੰਗਲਿਸ਼ ਕੰਪਿਊਟਰ ਮੈਥ ਰੀਜ਼ਨਿੰਗ ਇਹ ਸਾਰਾ 10ਵੀਂ 12ਵੀਂ ਲੈਵਲ ਦਾ ਆਉਂਦਾ ਹੈ ਇਹ ਤੋਂ ਇਲਾਵਾ ਐਕਸਟਰਾ ਕੁਛ ਨਹੀਂ ਆਉਂਦਾ। ਹਾਂ ਹਿਸਟਰੀ ਤੁਸੀਂ ਜਿੰਨਾ ਵਾਸਟ ਪੜ੍ਹ ਸਕਦੇ ਹੋ ਮਤਲਬ ਉਸ ਸਬਜੈਕਟ ਬਾਰੇ ਨੌਲੇਜ ਲੈ ਜਾਂਦੇ ਉਹੀ ਹੈ। ਇਹ ਤੋਂ ਇਲਾਵਾ ਜੇ ਕੋਈ ਕਹੇ ਵੀ ਬਹੁਤ ਤੁਹਾਨੂੰ ਫਲਾਣੀ ਬੁੱਕ ਪੜ੍ਹਨ ਤਾਂ ਮੈਨੂੰ ਨਹੀਂ ਮੰਨਣਾ ਵੀ ਉਹ ਸ਼ੋਸ਼ੇਬਾਜ਼ੀ ਹੈ ਤੁਹਾਨੂੰ ਐਕਸਟਰਾ ਪੜ੍ਹਨੇ ਦੀ ਲੋੜ ਹੈ। ਮਤਲਬ ਕੁੱਲ ਮਿਲਾ ਕੇ ਮੰਨਿਆ ਜਾਵੇ ਕਿ ਵੀ ਜੇ ਤੁਹਾਨੂੰ ਵਧੀਆ ਤਰੀਕੇ ਨਾਲ ਪੜ੍ਹਾਇਆ ਜਾਵੇ ਜਾਂ ਤੁਸੀਂ ਖੁਦ ਵਧੀਆ ਤਰੀਕੇ ਨਾਲ ਪੜ੍ਹੋ ਜਿਹੜਾ ਕਿ ਆਲਰੇਡੀ ਤੁਸੀਂ ਪੜ੍ਹਿਆ ਹੋਇਆ ਆ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਸਰਕਾਰੀ ਨੌਕਰੀ ਮਿਲ ਸਕਦੀ ਹੈ। ਤੇ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਸ਼ਾਇਦ ਇਹ ਚੀਜ਼ਾਂ ਪਤਾ ਹੋ ਕੇ ਵੀ ਨਹੀਂ ਪਤਾ ਹੁੰਦੀਆਂ ਨੇ ਸਮ ਟਾਈਮ ਕਿ ਸਾਡੇ ਆਸ-ਪਾਸ ਇੰਨੇ ਸਾਰੇ ਐਗਜ਼ਾਮ ਨਿਕਲ ਰਹੇ ਆ ਬਹੁਤ ਸਾਰੇ ਪੈਂਫਲੇਟ ਲੱਗੇ ਹੁੰਦੇ ਆ ਜਗ੍ਹਾ-ਜਗ੍ਹਾ ਦੁਕਾਨਾਂ ਦੇ ਉੱਤੇ ਜਾਂ ਵਿਕਦੇ ਹੁੰਦੇ ਆ ਜਾਂ ਜਿੱਦਾਂ ਵੀ ਆ ਨਿਊਜ਼ਪੇਪਰਸ ਦੇ ਵਿੱਚ ਆਉਂਦੇ ਹੁੰਦੇ ਆ ਪਰ ਕਿਸੇ ਨੂੰ ਸਮਝ ਨਹੀਂ ਲੱਗਦੀ ਕਿ ਇਸ ਨੂੰ ਕਿਵੇਂ ਮਤਲਬ ਅੱਗੇ ਜਾਏ ਕਿਹੜੀਆਂ ਨੌਕਰੀਆਂ ਭਰਨੀਆਂ ਨੇ ਕਿਹੜੀਆਂ ਨਵੀਆਂ ਜੌਬਸ ਨਿਕਲੀਆਂ ਨੇ। ਹੁਣ ਤੁਹਾਡੇ ਥਰੂ ਸਾਨੂੰ ਬਹੁਤ ਜ਼ਿਆਦਾ ਪਤਾ ਲੱਗ ਗਿਆ ਕਿ ਵੀ ਅਸੀਂ ਇੰਟਰਨੈਟ ਤੇ ਵੀ ਬੰਦਾ ਗੂਗਲ ਵੀ ਕਰ ਲੈਂਦਾ ਹੈ ਗੂਗਲ ਕਰਕੇ ਵੀ ਪਤਾ ਲੱਗ ਜਾਂਦਾ ਵੀ ਕਿੱਥੇ ਫਾਰਮ ਫਿਲ ਕਰਨੇ ਨੇ। ਤੇ ਜੇ ਕਿਸੇ ਦਾ ਵੀ ਕੋਈ ਵੀ ਸਾਡੀ ਆਡੀਅנס ਜਿਹੜੀ ਦੇਖ ਰਹੀ ਹੈ ਤੁਹਾਡਾ ਵੀ ਕਿਸੇ ਦਾ ਵੀ ਕੋਈ ਵੀ ਸਵਾਲ ਹੋਵੇ ਕਿ ਕਿਵੇਂ ਇਸ ਚੀਜ਼ ਨੂੰ ਅਟੈਂਪਟ ਕਰਨਾ ਹੈ ਡੀ ਗ੍ਰੇਡ ਦੀ ਜੌਬਸ ਕਿੱਥੇ ਨੇ ਅਸੀਂ ਇੰਨੇ ਪੜ੍ਹੇ ਆ ਜਾਂ ਕੁਝ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਅਕੋਰਡਿੰਗ ਤੁਸੀਂ ਆਪਣਾ ਜਵਾਬ ਚਾਹੁੰਦੇ ਹੋ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਓ ਤਾਂ ਕਿ ਅਸੀਂ ਅਗਲੇ ਪੋਡਕਾਸਟ ਦੇ ਵਿੱਚ ਜਿਸ ਦੇ ਵਿੱਚ ਅਸੀਂ ਜਿਹੜੇ ਇੱਕ ਪਾਰਟ ਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਚਾਹੇ ਉਹ ਡੀ ਗ੍ਰੇਡ ਦੀਆਂ ਜੌਬ ਹੋਣ ਸੀ ਦੀਆਂ ਹੋਣ ਬੀ ਦੀਆਂ ਹੋਣ ਵੀ ਕਿਸ ਤਰੀਕੇ ਨਾਲ ਜੌਬਸ ਦੇ ਉੱਤੇ ਆਪਾਂ ਅਪਲਾਈ ਕਰ ਸਕਦੇ ਹਾਂ ਜਾਂ ਉਹਨਾਂ ਦਾ ਕੀ ਸਿਲੇਬਸ ਹੈ ਜਾਂ ਉਹਨਾਂ ਦੇ ਆਪਾਂ ਕਿਸ ਤਰੀਕੇ ਨਾਲ ਉਸ ਨੂੰ ਅੱਛੇ ਤਰੀਕੇ ਨਾਲ ਜਾਣ ਸਕੀਏ ਤਾਂ ਇਸ ਤਰੀਕੇ ਦੇ ਬਹੁਤ ਸਾਰੇ ਸਵਾਲ ਜਵਾਬ ਉਸ ਜੌਬ ਦੇ ਰਿਲੇਟਡ ਆਉਣ ਵਾਲੇ ਪੋਡਕਾਸਟ ਦੇ ਵਿੱਚ ਹੋਣਗੇ। ਤੇ ਬਹੁਤ-ਬਹੁਤ ਸ਼ੁਕਰੀਆ ਸੇਠੀ ਸਰ ਕਿ ਤੁਸੀਂ ਇਸ ਪੋਡਕਾਸਟ ਦੇ ਵਿੱਚ ਆਏ ਤੇ ਸਾਡੇ ਆਡੀਅנס ਨੂੰ ਤੁਸੀਂ ਵਧੀਆ ਤਰੀਕੇ ਨਾਲ ਆਸਾਨ ਸ਼ਬਦਾਂ ਦੇ ਵਿੱਚ ਇਸ ਸਰਕਾਰੀ ਨੌਕਰੀ ਦਾ ਜਿਹੜਾ ਬਹੁਤ ਵੱਡਾ ਹਊਆ ਹੁੰਦਾ ਆ ਉਹਨੂੰ ਸਿੰਪਲ ਭਾਸ਼ਾ ਦੇ ਵਿੱਚ ਤੁਸੀਂ ਦੱਸਿਆ। ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਪੋਡਕਾਸਟ ਦੇ ਵਿੱਚ ਆਉਣ ਲਈ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਲਵੀ ਜੀ ਤੇ ਇੰਡੋ ਟੀਵੀਜ਼ ਜਿਨ੍ਹਾਂ ਨੇ ਇੰਨਾ ਸੋਹਣਾ ਮੁੱਦਾ ਚੁੱਕਿਆ ਤੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਹਾਂਜੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਹੋਰ ਸੇਵਾ ਲਵਾਂਗੇ ਪ੍ਰੋਪਰ ਅਸੀਂ ਇਸ ਪੋਡਕਾਸਟ ਨੂੰ ਲੜੀਵਾਰ ਚਲਾਉਣਾ ਆ ਤਾਂ ਕਿ ਇਸ ਸਰਕਾਰੀ ਨੌਕਰੀ ਦੇ ਜਿਹੜੇ ਏਡੇ ਵੱਡੇ ਹੋਏ ਨੂੰ ਆਪਾਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਰੱਖੀਏ ਤਾਂ ਕਿ ਆਡੀਅנס ਨੂੰ ਪਤਾ ਲੱਗੇ ਕਿ ਵੀ ਕਿਸ ਤਰੀਕੇ ਨਾਲ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਪ੍ਰਾਈਵੇਟ ਨੌਕਰੀ ਲੈਣੀ ਹੈ ਤੁਸੀਂ ਕਿਸ ਤਰੀਕੇ ਨਾਲ ਆਰਾਮ ਨਾਲ ਇੱਕ ਸਰਕਾਰੀ ਨੌਕਰੀ ਵੀ ਲੈ ਸਕਦੇ ਹੋ ਜਿੰਨੀ ਕਿ ਤੁਹਾਡੀ ਕੁਆਲੀਫਿਕੇਸ਼ਨ ਹੋਵੇ ਉਸ ਦੇ ਅਕੋਰਡਿੰਗ। ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਤੁਸੀਂ ਆਪਣੇ ਸਵਾਲ ਜ਼ਰੂਰ
ਕਮੈਂਟ ਦੇ ਵਿੱਚ ਰੱਖਿਓ ਤਾਂ ਕਿ ਅਸੀਂ ਆਉਣ ਵਾਲੇ ਨੈਕਸਟ ਪੋਡਕਾਸਟ ਦੇ ਵਿੱਚ ਉਸਦੇ ਅਸੀਂ ਚੰਗੇ ਤਰੀਕੇ ਨਾਲ ਪੂਰੇ ਖੁੱਲ੍ਹ ਕੇ ਅੱਛੇ ਤਰੀਕੇ ਨਾਲ ਉਸਦੇ ਜਵਾਬ ਦੇ ਸਕੀਏ। ਤੇ ਮਿਲਦੇ ਹਾਂ ਤੁਹਾਨੂੰ ਇਸ ਅਗਲੇ ਪੋਡਕਾਸਟ ਦੇ ਵਿੱਚ। ਤਦ ਤੱਕ ਲਈ ਸਤਿ ਸ੍ਰੀ ਅਕਾਲ।